ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਆ। ਗੱਲਾਂ ਬਾਤਾਂ ਕਰਾਂਗੇ ਜੋ ਕੁਛ ਵੀ ਪੰਜਾਬ ਦੇ ਵਿੱਚ ਸਪੈਸ਼ਲੀ ਚੱਲ ਰਿਹਾ ਉਸ 'ਤੇ ਨਜ਼ਰ ਮਾਰਾਂਗੇ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜਰਨੈਲ ਸਿੰਘ ਲਿੰਬੋਰਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਰੋਤਿਓ ਕੁਛ ਖਬਰਾਂ 'ਤੇ ਅਸੀਂ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਆਪਾਂ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ, ਸੁਪਰੀਮ ਕੋਰਟ ਸਖਤ ਹੋਈ ਆ ਪੋਲੂਸ਼ਨ ਦੇ ਮੁੱਦੇ ਨੂੰ ਲੈ ਕੇ। ਬਿਲਕੁਲ ਜੀ, ਇਸ ਵੇਲੇ ਜੋ ਹਾਲਾਤ ਬਣੇ ਹੋਏ ਆ ਜੀ, ਗੈਸ ਚੈਂਬਰ ਬਣੇ ਹੋਏ ਆ ਕੁਝ ਸੂਬੇ, ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀਆਂ ਜਿਹੜੀਆਂ ਜੀ ਉਹ ਜਾਰੀ ਨੇ। ਇੱਕ ਸੂਬਾ ਦੂਜੇ ਤੇ ਸੁੱਟੀ ਜਾਂਦਾ, ਦੂਜਾ ਤੀਜੇ ਤੇ ਇੱਕ ਜਿਹੜਾ ਉਹ ਸੈਂਟਰ ਦੇ ਉੱਤੇ ਸੁੱਟੀ ਜਾਂਦਾ। ਇਹ ਹਰ ਸਾਲ ਦੀ ਸਮੱਸਿਆ, ਕੋਈ ਨਵੀਂ ਸਮੱਸਿਆ ਨਹੀਂ ਗੀ। ਇਹਦਾ ਅਗਾਊਂ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਕੀਤਾ ਜਾਂਦਾ। ਜਿੰਨਾ ਕੁ ਸਰਕਾਰ ਨੇ ਕੀਤਾ, ਜਿਹੜੇ ਕਿਸਾਨ ਨੇ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ ਜੀ। ਕਿਸਾਨ ਇਸ ਗੱਲ ਨੂੰ ਵੀ ਨਹੀਂ ਸਮਝ ਰਹੇ। ਜੋ ਪੰਜਾਬ ਦੇ ਆਪਾਂ ਹਾਲਾਤਾਂ ਦੀ ਗੱਲ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਇੱਥੇ ਸਾਹ ਲੈਣਾ ਜਿਹੜਾ ਜੀ ਉਹ ਔਖਾ ਹੋਇਆ ਪਿਆ। 500 ਤੋਂ ਵੀ ਇੰਡੈਕਸ ਜਿਹੜਾ ਸੀਗਾ ਉਹ ਕ੍ਰਾਸ ਕਰ ਗਿਆ ਸੀਗਾ। ਹੁਣ ਇਹਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ ਜਿਹੜੇ ਨੇ ਜੀ ਉਹ ਵੀ ਸ਼ਾਮਲ ਨੇ, ਉਹਨਾਂ ਦੇ ਬੱਚੇ ਵੀ ਸ਼ਾਮਲ ਨੇ, ਉਹਨਾਂ ਦੇ ਘਰ ਦੇ ਜੀ ਜਿਹੜਾ ਜੀ ਉਹ ਸ਼ਾਮਲ ਨੇ, ਜਿਹੜੇ ਕਿ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਹੁਣ ਜਿਹੜਾ ਜੀ ਉਹ ਸਖਤ ਨੋਟਿਸ ਲਿਆ। ਕੱਲ ਨੂੰ ਬੁੱਧਵਾਰ ਨੂੰ ਉਹਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਤਲਬ ਕੀਤਾ। ਇਹ ਗੱਲ ਆਖੀ ਆ ਕਿ ਜਿਹੜੇ ਸੂਬਿਆਂ ਦੇ ਵਿੱਚ ਪਰਾਲੀ ਸੜ ਰਹੀ ਆ, ਚੀਫ ਸੈਕਟਰੀ ਇਹਦੇ ਵਾਸਤੇ ਜ਼ਿੰਮੇਵਾਰ ਨੇ। ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਉਹਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਬੜੀਆਂ ਸਖਤ ਨੇ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਰਾਜਾਂ ਦੇ ਚੀਫ ਸੈਕਟਰੀ, ਕਮਿਸ਼ਨਰ, ਕਲੈਕਟਰ, ਤਹਿਸੀਲਦਾਰ, ਥਾਣਿਆਂ ਦੇ ਮੁਖੀ ਤੇ ਜਿਹੜੇ ਸਰਪੰਚ ਨੇ ਉਹਨਾਂ ਨੇ ਪਰਾਲੀ ਸੜਨ ਤੋਂ ਰੋਕਿਆ ਨਹੀਂ। ਇਸ ਕਰਕੇ ਉਹਨਾਂ ਨੂੰ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦਾ ਹੱਕ ਨਹੀਂਗਾ ਜੀ। ਇੱਥੋਂ ਤੱਕ ਸਖਤ ਟਿੱਪਣੀ ਜਿਹੜੀ ਜੀ ਉਹ ਸੁਪਰੀਮ ਕੋਰਟ ਨੇ ਕੀਤੀ ਆ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਚੀਫ ਸੈਕਟਰੀਆਂ ਨੂੰ ਸੱਦਾਂਗੇ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਅਸੀਂ ਸਰਪੰਚਾਂ ਤੱਕ ਦੀ ਜਿਹੜੀ ਆ ਜੀ ਉਹ ਜ਼ਿੰਮੇਵਾਰੀ ਤੈਅ ਕਰਾਂਗੇ, ਤੇ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਹੋਊਗੀ ਉਹਨਾਂ ਨੂੰ ਅਹੁਦਿਆਂ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਜਿਹੜਾ ਜੀ ਉਹ ਹੋਊਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਦੇ ਪਾਲੇ ਦੇ ਵਿੱਚ ਜਿਹੜੀ ਜੀ ਉਹ ਗੇਂਦ ਫੇਰ ਸੁੱਟ ਦਿੱਤੀ। ਇਹ ਕਿਹਾ ਕਿ ਇਹਦਾ ਠੋਸ ਹੱਲ ਲੱਭਣ ਦੇ ਵਾਸਤੇ ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਮਦਦ ਕਰੇ। ਅਸੀਂ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਕਰ ਸਕਦੇ। ਉਧਰ ਦੇਰ ਰਾਤ ਜਿਹੜਾ ਸੀਗਾ ਜੀ ਕੱਲ ਚੀਫ ਸੈਕਟਰੀ ਨੇ ਇੱਕ ਅੱਜ ਜਿਹੜੀ ਮੀਟਿੰਗ ਆ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ SSPs ਦੀ ਜਿਹੜੀ ਜੀ ਇਸ ਮਾਮਲੇ ਦੇ ਵਿੱਚ ਸੱਦੀ ਆ, ਕਿਉਂਕਿ ਕੱਲ ਨੂੰ ਜਦੋਂ ਸੁਪਰੀਮ ਕੋਰਟ ਦੇ ਵਿੱਚ ਚੀਫ ਸੈਕਟਰੀ ਪੇਸ਼ ਹੋਣਗੇ ਉਹਨਾਂ ਨੂੰ ਕੁਛ ਨਾ ਕੁਛ ਸੁਪਰੀਮ ਕੋਰਟ ਨੂੰ ਵਿਖਾਉਣਾ ਪੈਣਾ। ਦੇਖਿਆ ਜਾਵੇ ਤਾਂ ਇੱਕ ਪਾਸੇ ਜਿੱਥੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਬਾਕੀ ਰਾਜਾਂ ਨੂੰ ਛੱਡ ਦਈਏ ਤਾਂ ਗੁਰਪੁਰਬ ਜਿਹੜਾ ਜੀ ਜਿਹੜੇ ਵੱਡੇ ਪੱਧਰ ਦੇ ਉੱਤੇ ਮਨਾਉਣ ਦੀ ਗੱਲ ਹੋ ਰਹੀ ਆ। 4 ਲੱਖ ਬੰਦਾ ਜਿਹੜਾ ਉਹ ਐਤਵਾਰ ਸੁਲਤਾਨਪੁਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਗਿਆ। ਉਹ 40 ਲੱਖ ਦੇ ਕਰੀਬ ਜਿਹੜਾ ਜੀ ਉਹ ਬੰਦਾ ਇਸ ਗੁਰਪੁਰਬ ਦੇ ਮੌਕੇ ਦੇ ਉੱਤੇ ਸੁਲਤਾਨਪੁਰ ਆਉਣ ਦੀ ਆਸ ਹੈ। 15,000 ਜਿਹੜੇ ਸਹਿਜ ਪਾਠ ਸੀ ਉਹਨਾਂ ਦੇ ਭੋਗ ਐਤਵਾਰ ਨੂੰ ਪਾਏ ਗਏ। ਉਨੀ ਵਾਰੀ ਆਨੰਦ ਸਾਹਿਬ ਪੜ੍ਹਿਆ ਗਿਆ ਹੋਊਗਾ, ਉਨੀ ਵਾਰੀ ਉਹਦੇ ਵਿੱਚ ਜਿਹੜਾ ਜੀ ਇਹ ਪੜ੍ਹਿਆ ਗਿਆ ਹੋਊਗਾ ਕਿ ਪਵਨ ਗੁਰੂ ਪਾਣੀ ਪਿਤਾ। ਪਰ ਉਹਨੂੰ ਸਮਝਣ ਦੀ ਗੱਲ ਜਿਹੜੀ ਹੈ ਜੀ ਉਹ ਲੋਕ ਨਹੀਂ ਸਮਝ ਰਹੇ। ਸੁਪਰੀਮ ਕੋਰਟ ਹੁਣ ਇਹਦੇ ਉੱਤੇ ਕੀ ਕਰਦੀ ਹੋਊਗਾ ਇਹ ਕਿ ਸਖਤੀ ਜਿਹੜੀ ਹੈ ਜੀ ਉਹ ਕਿਸਾਨਾਂ ਦੇ ਉੱਤੇ ਹੀ ਹੋਊਗੀ। ਤੁਸੀਂ ਦੇਖਣਾ, ਜਿਹੜੀ ਗੱਲ ਪਿਛਲੇ ਦਿਨਾਂ ਤੋਂ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਬਚ ਸਕਦੇ ਹੋ ਤਾਂ ਇਹਦੇ ਤੋਂ ਬਚੋ, ਪਰ ਅੱਜ ਜਿਹੜਾ ਜੀ ਵੱਡੀ ਗਿਣਤੀ ਦੇ ਵਿੱਚ ਕੇਸ ਦਰਜ ਹੋਣ ਦੀ ਜਿਹੜੀ ਉਹ ਸੰਭਾਵਨਾ ਹੈ ਜਿਨ੍ਹਾਂ ਨੇ ਪਰਾਲੀ ਜਿਹੜੀ ਆ ਉਹ ਸਾੜੀ ਆ, ਜਿਹੜੀ ਕਿ ਬਿਨਾਂ ਕਿਸੇ ਸ਼ੱਕ ਦੇ ਕਿਸਾਨਾਂ ਦੇ ਵਾਸਤੇ ਹੀ ਆਉਂਦੇ ਦਿਨਾਂ ਦੇ ਦੌਰਾਨ ਮੁਸੀਬਤ ਜਿਹੜੀ ਆ ਉਹ ਬਣੂਗੀ। ਕਿਉਂਕਿ ਰਾਜਨੀਤਿਕ ਲੋਕ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਪੱਲਾ ਕਾਗਜ਼ਾਂ ਦਾ ਢਿੱਡ ਭਰ ਕੇ ਸਾਰ ਲੈਣਗੇ ਜੀ।
ਬਿਲਕੁਲ ਜੀ, ਇਹਨਾਂ ਲਾਈਨਾਂ ਦਾ ਕੋਈ ਅਸਰ ਨਹੀਂ ਨਾ ਹੁੰਦਾ ਸਾਡੇ ਤੇ। ਅੱਗੇ ਗੱਲ ਕਰਦੇ ਹਾਂ, ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਸਮਾਗਮ ਸ਼ੁਰੂ ਹੋਣਗੇ। ਬਿਲਕੁਲ ਜੀ, ਪੂਰੀ ਕੈਬਨਿਟ ਤੇ ਵਿਧਾਇਕ ਜਿਹੜੇ ਆ ਜੀ ਅੱਜ ਉੱਥੇ ਜਾ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸਮਾਗਮ ਹੈ ਇਹਨਾਂ ਦੀ ਸ਼ੁਰੂਆਤ ਕਰਨਗੇ। ਇੱਥੇ ਜਿਹੜਾ ਮੁੱਖ ਪੰਡਾਲ ਲਾਇਆ ਗਿਆ ਸਰਕਾਰ ਦੇ ਵੱਲੋਂ ਗੁਰੂ ਨਾਨਕ ਦਰਬਾਰ ਉਹਦਾ ਨਾਮ ਰੱਖਿਆ ਗਿਆ। ਇੱਥੋਂ ਦੇ ਸਮੇਂ ਮੁਤਾਬਕ ਹੁਣ ਤੋਂ ਕੁਝ ਘੰਟੇ ਕੁ ਬਾਅਦ ਜਿਹੜੇ ਆ ਜੀ ਉਹ ਸਹਿਜ ਪਾਠ ਜਿਹੜੇ ਉਹ ਸ਼ੁਰੂ ਹੋਣਗੇ। 12 ਨਵੰਬਰ ਨੂੰ ਮੁੱਖ ਪੰਡਾਲ ਦੇ ਵਿੱਚ ਇਹਦੇ ਭੋਗ ਜਿਹੜੇ ਆ ਉਹ ਪਾਏ ਜਾਣਗੇ। ਸਰਕਾਰ ਦੇ ਵੱਲੋਂ ਜਿਹੜੀ PRTC ਹੈ ਜੀ ਉਹਦਾ ਇੰਤਜ਼ਾਮ ਕੀਤਾ ਗਿਆ। ਸਮੁੱਚੇ ਪੰਜਾਬ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਹ ਗੁਰਪੁਰਬ ਤੱਕ ਅੱਜ ਤੋਂ ਇਹ ਬੱਸ ਸਰਵਿਸ ਸ਼ੁਰੂ ਹੋ ਗਈ ਹੈ। ਉਹ ਪਿੰਡਾਂ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਚੁੱਕ ਕੇ ਸੁਲਤਾਨਪੁਰ ਲੋਧੀ ਜਿਹੜਾ ਉਹ ਲੈ ਕੇ ਜਾਣਗੇ। ਸ਼ਾਮ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਛੱਡਿਆ ਜਾਊਗਾ। ਇਹ ਮੁਫਤ ਬੱਸ ਸਰਵਿਸ ਹੈ। ਜਿਹੜੇ ਸੁਲਤਾਨਪੁਰ ਲੋਧੀ ਨੂੰ ਆਉਂਦੇ ਰਾਹ ਨੇ ਕੋਈ 10-10 12-12 ਕਿਲੋਮੀਟਰ ਬਾਅਦ ਜਿਹੜਾ ਜੀ ਉਹ ਟ੍ਰੈਫਿਕ ਰੋਕ ਲਿਆ ਗਿਆ। ਤਰਨਤਾਰਨ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਂਦਿਆ ਜਿਹੜਾ ਟ੍ਰੈਫਿਕ ਹੈ ਉਹ ਤਲਵੰਡੀ ਚੌਧਰੀਆਂ ਰੋਕ ਲਿਆ ਗਿਆ। ਉੱਥੇ ਪਾਰਕਿੰਗ ਜਿਹੜੀ ਉਹ ਬਣਾਈ ਗਈ ਆ। ਜੇ ਜਿਹੜਾ ਜੀ ਵਾਇਆ ਜਿਹੜਾ ਕਪੂਰਥਲੇ ਤੋਂ ਪਾਜੀਆਂ ਦੇ ਰਾਹੀਂ ਜਿਹੜਾ ਜੀ ਉਹ ਆਉਂਦੇ ਨੇ ਲੋਕ ਤਾਂ ਉਹਨਾਂ ਨੂੰ ਡਡਵਿੰਡੀ ਦੇ ਵਿੱਚ ਰੋਕਿਆ ਗਿਆ। ਉੱਥੇ ਪਾਰਕਿੰਗ ਜਿਹੜੀ ਉਹ ਬਣਾਈ ਗਈ ਆ। ਇਸੇ ਤਰੀਕੇ ਦੇ ਨਾਲ ਲੋਹੀਆਂ ਨਕੋਦਰ ਵਾਲੀ ਸਾਈਡ ਤੋਂ ਮਾਲਵੇ ਵਾਲੀ ਸਾਈਡ ਤੋਂ ਆਉਣ ਵਾਲੇ ਲੋਕਾਂ ਨੂੰ ਲੋਹੀਆਂ ਰੋਕ ਕੇ ਉੱਥੇ ਵੱਡੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ। ਈ ਰਿਕਸ਼ਾ ਤੇ ਸਰਕਾਰੀ ਜਿਹੜੀਆਂ ਮਿੰਨੀ ਬੱਸਾਂ ਨੇ ਉਹ ਲੋਕਾਂ ਨੂੰ ਇਹਨਾਂ ਪਾਰਕਿੰਗ ਲਾਟ ਤੋਂ ਗੁਰਦੁਆਰੇ ਤੱਕ ਲੈ ਕੇ ਆਉਣਗੀਆਂ। ਬਾਅਦ ਦੇ ਵਿੱਚ ਜਾਣ ਦਾ ਇੰਤਜ਼ਾਮ ਵੀ ਜਿਹੜਾ ਜੀ ਉਹ ਹੋਊਗਾ, ਕਿਉਂਕਿ ਸੁਲਤਾਨਪੁਰ ਲੋਧੀ ਇੱਕ ਛੋਟਾ ਜਿਹੜਾ ਜੀ ਉਹ ਸ਼ਹਿਰ ਹੈ, ਕਸਬਾ ਰੂਪੀ ਆ। ਉੱਥੇ ਜੇ ਟ੍ਰੈਫਿਕ ਜਿਹੜਾ ਜੀ ਅੰਦਰ ਵੜ ਜਾਂਦਾ ਤਾਂ ਉੱਥੇ ਕੰਟਰੋਲ ਕਰਨਾ ਜਿਹੜਾ ਔਖਾ ਹੋ ਜਾਣਾ। ਫਿਰ ਟ੍ਰੈਫਿਕ ਜਿਹੜਾ ਜੀ ਉਹ ਚੁਫੇਰੇ ਦਿਸੂਗਾ, ਜਿਹਦੇ ਕਰਕੇ ਸਰਕਾਰ ਨੇ ਇਸ ਟ੍ਰੈਫਿਕ ਨੂੰ ਰੋਕਣ ਦੇ ਪ੍ਰਬੰਧ ਜਿਹੜੇ ਜੀ ਉਹ ਸ਼ਹਿਰ ਤੋਂ ਬਾਹਰ ਹੀ ਜਿਹੜੇ ਉਹ ਕੀਤੇ ਆ। ਥਾਂ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਸਰਕਾਰ ਦੇ ਵੱਲੋਂ ਹੈਲਪ ਸੈਂਟਰ ਜਿਹੜੇ ਆ ਉਹ ਸਥਾਪਿਤ ਕੀਤੇ ਗਏ ਆ। ਇਹਨਾਂ ਹੈਲਪ ਸੈਂਟਰਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਵਾਸਤੇ 24 ਘੰਟੇ ਜਿਹੜੀ ਆ ਉਹ ਡਿਊਟੀ ਵਾਲੰਟੀਅਰ ਉੱਥੇ ਬੈਠਣਗੇ। ਇੱਕ ਟੋਲ ਫ੍ਰੀ ਨੰਬਰ ਜਿਹੜਾ ਜੀ ਉਹ ਸਥਾਪਿਤ ਕੀਤਾ ਗਿਆ ਤਾਂ ਕਿ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ 24 ਘੰਟੇ ਉਹ ਉਸ ਟੋਲ ਫ੍ਰੀ ਨੰਬਰ ਦੇ ਉੱਤੇ ਸੰਪਰਕ ਜਿਹੜਾ ਉਹ ਕਰ ਸਕੇ। ਇਹ ਸਾਰਾ ਕੁਝ ਜਿਹੜਾ ਜੀ ਇਹ ਸਰਕਾਰ ਦੇ ਵੱਲੋਂ ਜਿਹੜਾ ਜੀ ਇਹ ਕੀਤਾ ਗਿਆ। ਉਧਰ ਜਿਹੜਾ ਹੈਗਾ ਜੀ ਡੇਰਾ ਬਾਬਾ ਨਾਨਕ ਵਾਲੀ ਸਾਈਡ ਦੇ ਉੱਤੇ ਉੱਥੇ ਵੀ ਅੰਤਮ ਛੋਹਾਂ ਜਿਹੜੀਆਂ ਜੀ ਉਹ ਚੈੱਕ ਪੋਸਟ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ। ਪਾਕਿਸਤਾਨ ਨੇ ਆਪਣੇ ਵਾਲੀ ਸਾਈਡ ਦੇ ਉੱਤੇ ICP ਦਾ ਕੰਮ ਮੁਕੰਮਲ ਕਰ ਲਿਆ। ਬਕਾਇਦਾ ਗੱਡੀਆਂ ਬੱਸਾਂ 'ਚ ਅਧਿਕਾਰੀਆਂ ਤੇ ਕਾਮਿਆਂ ਨੂੰ ਬਿਠਾ ਕੇ ਡਰਿੱਲ ਤੇ ਰਿਹਰਸਲ ਵੀ ਜਿਹੜੀ ਹੈ ਜੀ ਉਹ ਕਰਵਾਈ ਜਾ ਰਹੀ ਹੈ ਤਾਂ ਕਿ 9 ਨਵੰਬਰ ਨੂੰ ਉਦਘਾਟਨ ਦੇ ਮੌਕੇ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਉਹ ਪੇਸ਼ ਨਾ ਆਵੇ। ਸ਼ਰਧਾਲੂ ਜਦੋਂ ਕਰਤਾਰਪੁਰ ਲਾਂਘੇ ਦੇ ਵਾਸਤੇ ਜਿਹੜਾ ਜੀ ਉਹ ਜਾਣਗੇ ਤਾਂ ਇੱਕ ਬਹੁਤ ਵੱਡੀ ਜਿਹੜਾ ਜੀ ਸਾਈਜ਼ ਦੇ ਵਿੱਚ ਬਣਾਇਆ ਗਿਆ ਖੰਡਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਉਹ ਵਿਸ਼ੇਸ਼ ਖਿੱਚ ਦਾ ਜਿਹੜਾ ਜੀ ਉਹ ਕੇਂਦਰ ਰਹੂਗਾ। ਪਾਕਿਸਤਾਨ ਦੇ ਵੱਲੋਂ ਪਿਛਲੇ ਦਿਨੀ ਹਦਾਇਤਾਂ ਜਾਰੀ ਕਰਕੇ ਸ਼ਰਧਾਲੂਆਂ ਦੇ ਮੋਬਾਈਲ ਤੇ ਕੈਮਰੇ ਲਾਉਣ ਦੇ ਉੱਤੇ ਲਾਈ ਗਈ ਰੋਕ ਜਿਹੜੀ ਆ ਉਹ ਹਟਾ ਲਈ ਗਈ ਹੈ। ਹੁਣ ਜਿਹੜੇ ਮੋਬਾਈਲ ਤੇ ਕੈਮਰੇ ਉਹ ਨਾਲ ਲੈ ਕੇ ਜਿਹੜਾ ਜੀ ਉਹ ਜਾ ਸਕਦੇ ਆ। ਸ਼ਾਇਦ ਉਹ ਇਸ ਕਰਕੇ ਹੈ ਕਿ ਲੋਕ ਜਿਹੜੇ ਨੇ ਉਹ ਫੋਟੋਆਂ ਖਿੱਚ ਕੇ ਬਾਕੀਆਂ ਨੂੰ ਇਹਦੇ ਸੰਬੰਧੀ ਜਿਹੜਾ ਜੀ ਉਹ ਦੱਸ ਸਕਣ। ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਵਾਸਤੇ 2 ਰੰਗਾਂ ਦੀਆਂ ਵਿਸ਼ੇਸ਼ ਬੱਸਾਂ ਲਾਈਆਂ ਨੇ ਤੇ ਈ ਬੱਸਾਂ ਨੇ ਜੀ ਬਹੁਤੀਆਂ ਜਿਹੜੀਆਂ ਇਹ ਹਲਕੇ ਹਰੇ ਰੰਗ ਦੀਆਂ ਨੇ। ਇਹਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਜੀ ਬਿਠਾ ਕੇ ਕਾਮਿਆਂ ਨੂੰ ਬਿਠਾ ਕੇ ਮੌਕ ਡਰਿਲ ਜਿਹੜੀ ਆ ਜੀ ਉਹ ਕਰਵਾਈ ਗਈ ਆ। ਔਰ ਪਾਕਿਸਤਾਨ ਦੇ ICP ਦੇ ਵਿੱਚ 76 ਕਾਊਂਟਰ ਨੇ ਜਿੱਥੇ ਸ਼ਰਧਾਲੂਆਂ ਦੇ ਦਸਤਾਵੇਜ਼ ਦੀ ਜਿਹੜੀ ਉਹ ਜਾਂਚ ਹੋਊਗੀ। ਕੁਝ ਕਾਊਂਟਰ ਜਿਹੜੇ ਨੇ ਉਹ ਸੁਰੱਖਿਆ ਤੇ ਇਮੀਗ੍ਰੇਸ਼ਨ ਦੇ ਬਾਰੇ ਦੇ ਵਿੱਚ ਵੀ ਨੇ। ਤਕਰੀਬਨ ਅੰਤਮ ਛੋਹਾਂ ਜਿਹੜੀਆਂ ਦੀ ਉਹ ਛੋਹੀਆਂ ਜਾ ਰਹੀਆਂ ਨੇ। ਭਾਰਤ ਵਾਲੀ ਸਾਈਡ ਦੇ ਉੱਤੇ ਲਾਂਘੇ ਦੀ ਗੱਲ ਕਰੀਏ ਤੇ ਬਾਹਰੋਂ ਇਹਨੂੰ ਮੁਕੰਮਲ ਕਰ ਲਿਆ ਗਿਆ ਪਰ ਅੰਦਰ ਅਜੇ ਵੀ ਕੰਮ ਹੋਣਾ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਾਕੀ ਆ। 9 ਤਰੀਕ ਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਇੱਥੇ ਲਾਂਘੇ ਦਾ ਉਦਘਾਟਨ ਜਿਹੜਾ ਜੀ ਉਹ ਕਰਨਾ ਜੀ। ਤੇ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਬੜੀ ਮੇਰੇ ਖਿਆਲ ਦੇ ਵਿੱਚ ਜਿੰਨੀ ਕੁ ਤੋਏ ਕਰਾਈ ਹੋਈ ਆ ਪਾਕਿਸਤਾਨ ਵੱਲ ਫਿਰ ਸ਼ੱਕ ਦੀ ਨਜ਼ਰ। ਐਕਚੁਅਲੀ ਜਦੋਂ ਲਾਂਘੇ ਦੇ ਖੁੱਲਣ ਦੀ ਗੱਲ ਜਿਹੜੀ ਜੀ ਉਹ ਚੱਲੀ ਸੀਗੀ ਉਦੋਂ ਜਿਹੜਾ ਜੀ ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਗਏ ਹੋਏ ਸੀ ਪਾਕਿਸਤਾਨ
ਤੇ ਉਹਨਾਂ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਤਾਂ ਕੈਪਟਨ ਸਾਹਿਬ ਸਦਾ ਹੀ ਰਹੇ ਨੇ। ਜਦੋਂ ਉਹਨਾਂ ਨੇ ਕਾਂਗਰਸ ਦੇ ਵਿੱਚ ਆਉਣਾ ਸੀ, ਜੇ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਦਾ ਇਹ ਬਿਆਨ ਸੀਗਾ, ਸਾਨੂੰ ਕਿਸੇ ਨਵਜੋਤ ਸਿੱਧੂ ਦੀ ਲੋੜ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਂਗਰਸ ਦੇ ਵਿੱਚ ਐਂਟਰੀ ਹੋਈ ਉੱਪਰੋਂ ਹਾਈ ਕਮਾਂਡ ਤੋਂ। ਫਿਰ ਉਦੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਨਾ ਨਹੀਂ ਜਿਹੜਾ ਜੀ ਉਹ ਕਰ ਸਕਦੇ ਸੀ, ਕਿਉਂਕਿ ਉਹ ਕਿਸੇ ਨੂੰ ਵੀ ਜਿਹੜਾ ਜੀ ਆਪਣੇ ਬਰਾਬਰ ਦਾ ਨੇਤਾ ਆਉਣ ਨਹੀਂ ਦੇਣਾ ਚਾਹੁੰਦੇ ਪੰਜਾਬ ਦੇ ਵਿੱਚ। ਮੈਂ ਇਸ ਕਰਕੇ ਪੁਰਾਣੀ ਜਿਹੜੀ ਜੀ ਉਹ ਗੱਲ ਦੱਸ ਰਿਹਾ ਕਿ ਇਹ ਵੀ ਸਾਰਾ ਕੁਝ ਅੱਜ ਦੇ ਨਾਲ ਜੁੜਦਾ। ਕੱਲ ਜਦੋਂ 3 ਨਵੇਂ ਵਿਧਾਇਕ ਸੀ ਉਹਨਾਂ ਨੇ ਸਹੁੰ ਚੁੱਕੀ ਤਾਂ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁੜ ਕੇ ਉਹੀ ਰਾਗ ਉਲਾਪਿਆ ਜਿਹੜਾ ਕਿ ਕਰਤਾਰਪੁਰ ਦਾ ਲਾਂਘਾ ਸ਼ੁਰੂ ਹੋਣ ਦੇ ਮੌਕੇ ਉਹਨਾਂ ਨੇ ਆਖਿਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਕਿ 70 ਸਾਲ ਹੋ ਗਏ ਸਾਨੂੰ ਲਾਂਘਾ ਮੰਗਦੇ ਆ, ਉਦੋਂ ਤਾਂ ਦਿੱਤਾ ਨਹੀਂ ਲਾਂਘਾ, ਇਹ ਹੁਣ ਜਿਹੜਾ ਜੀ ਇੱਕਦਮ ਪਾਕਿਸਤਾਨ ਨੇ ਲਾਂਘਾ ਕਿਉਂ ਦੇਤਾ। ਦੇਖਿਆ ਜਾਵੇ ਤਾਂ ਸਰਕਾਰਾਂ ਦੋਨਾਂ ਸਾਈਡਾਂ ਦੇ ਉੱਤੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਕਾਂਗਰਸ ਦੀ ਸਰਕਾਰ ਵੀ ਇੱਧਰ ਭਾਰਤ ਵਾਲੇ ਸਾਈਡ ਦੇ ਉੱਤੇ ਰਹੀ ਹੈ, ਉੱਧਰ ਵੱਖ-ਵੱਖ ਸਰਕਾਰਾਂ ਰਹੀਆਂ ਨੇ। ਉਹਨਾਂ ਸਰਕਾਰਾਂ ਨੇ ਕਦੇ ਸੁਹਿਰਦਤਾ ਦੇ ਨਾਲ ਨਹੀਂ ਸੋਚਿਆ ਇਸ ਮਾਮਲੇ ਦੇ ਉੱਤੇ। ਇਮਰਾਨ ਖਾਨ ਹੋਰਾਂ ਨੇ ਜੇ ਪਹਿਲ ਕੀਤੀ, ਭਾਰਤ ਵਾਲੀ ਸਰਕਾਰ ਨੇ ਜਿਹੜਾ ਸੀ ਉਹਦੀ ਹਾਮੀ ਉਹਨਾਂ ਨੂੰ ਭਰਨੀ ਪਈ, ਉਹਨਾਂ ਨੇ ਭਰੀ। ਜੇ 70 ਸਾਲਾਂ ਤੋਂ ਬਾਅਦ ਹੋਣੀ ਹੋ ਗਿਆ ਤਾਂ ਉਹਦੇ ਉੱਤੇ ਇਹ ਸ਼ੱਕ ਦੀ ਨਿਗਾਹ ਜਿਹੜੀ ਜੀ ਉਹ ਕਿਉਂ? ਕਿਉਂਕਿ ਅਰਬਾਂ ਰੁਪਈਆ ਜਿਹੜਾ ਜੀ ਇਨਫਰਾਸਟਰਕਚਰ ਖੜਾ ਕਰਨ ਦੇ ਵਾਸਤੇ ਪਾਕਿਸਤਾਨ ਨੇ ਲਾਇਆ। ਜੇ ਤੁਸੀਂ ਉਹ ਤਸਵੀਰਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਦੇਖ ਰਹੇ ਹੋਗੇ, ਉਹਨੇ ਕੋਈ ਗੜਬੜ ਕਰਨ ਦੇ ਵਾਸਤੇ ਲਾਇਆ। ਇਹ ਅਜਿਹਾ ਜਿਹੜਾ ਜੀ ਉਹ ਸ਼ੱਕ ਖੜਾ ਕਰਨਾ, ਇਹ ਜਾਣਬੁੱਝ ਕੇ ਜਿਹੜਾ ਜੀ ਉਹ ਖੜਾ ਕੀਤਾ ਜਾ ਰਿਹਾ। ਇਹਦੇ ਪਿੱਛੇ ਰੀਜ਼ਨ ਹੈ। ਰੀਜ਼ਨ ਜਿਹੜਾ ਜੀ ਇਹ ਆ ਕਿ ਇੱਕ ਵਾਰੀ ਫਿਰ ਪਿਛਲੇ ਕਈ ਮਹੀਨਿਆਂ ਤੋਂ ਸ਼ਾਂਤ ਬੈਠੇ ਨਵਜੋਤ ਸਿੰਘ ਸਿੱਧੂ ਹੁਰੀ ਚਰਚਾ ਦੇ ਵਿੱਚ ਆ ਗਏ। ਜਿਹੜਾ ਆਫੀਸ਼ੀਅਲੀ ਤੌਰ ਦੇ ਉੱਤੇ ਕੱਲ ਚਿੱਠੀ ਭੇਜੀ ਆ ਪਾਕਿਸਤਾਨ ਨੇ, ਉਹਦੇ ਉੱਤੇ ਸੱਦਾ ਨੰਬਰ 0001 ਜਿਹੜਾ ਜੀ ਉਹ ਲਿਖਿਆ ਗਿਆ, ਭਾਵ ਕਿ ਪਹਿਲਾ ਸੱਦਾ ਜਿਹੜਾ ਉਹ ਪਾਕਿਸਤਾਨ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਭੇਜਿਆ। ਉਹਨਾਂ ਨੇ ਜਿਹੜਾ ਜੀ ਇਹਦੀ ਪ੍ਰਵਾਨਗੀ ਪੰਜਾਬ ਸਰਕਾਰ ਤੋਂ ਵੀ ਲੈਣ ਦੀ ਐਪਲੀਕੇਸ਼ਨ ਪਾਈ ਆ ਤੇ ਸੈਂਟਰ ਦੀ ਸਰਕਾਰ ਤੋਂ ਵੀ ਐਪਲੀਕੇਸ਼ਨ ਜਿਹੜੀ ਉਹ ਪਾਈ ਆ। ਇਹ ਉਹਨਾਂ ਨੂੰ ਪਰਮਿਸ਼ਨ ਅੱਜ ਮਿਲ ਜਾਣ ਦੀ ਆਸ ਹੈ। ਉਦੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਜਾਣਗੇ ਬਿਨਾਂ ਕਿਸੇ ਸ਼ੱਕ ਦੇ। ਮੀਡੀਆ ਦੇ ਵਿੱਚ ਅਟਰੈਕਸ਼ਨ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਰਹੂਗੀ। ਜਦੋਂ ਉਹ ਅਟਰੈਕਸ਼ਨ ਰਹੂਗੀ ਤਾਂ ਉਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਉੱਭਰਨਗੇ। ਇਹ ਕਾਟ ਜਿਹੜੀ ਇਹਨਾਂ ਦੀ ਉਹਦੇ ਕਰਕੇ ਹੀ ਕੱਟਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹੀ ਰਾਗ ਫੇਰ ਜਿਹੜਾ ਜੀ ਉਹ ਉਲਾਪਿਆ ਜਿਹੜਾ ਕਿ ਪਹਿਲਾਂ ਉਹ ਜਦੋਂ ਕਰਤਾਰਪੁਰ ਲਾਂਘੇ ਦੀ ਗੱਲ ਤੁਰੀ ਸੀ ਉਦੋਂ ਕਰਦੇ ਸੀ। ਅਜਿਹੇ ਬਿਆਨ ਵੈਸੇ ਮੁਲਕ ਦੇ ਹੋਮ ਮਿਨਿਸਟਰ ਦੇ ਹੋ ਸਕਦੇ ਆ, ਜਿਹੜੇ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਦੇ ਰਿਹਾ। ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਪ੍ਰੋਟੋਕਾਲ ਦੇ ਵਿੱਚ ਤਾਂ ਆਉਂਦਾ ਹੀ ਨਹੀਂ ਗਾ ਜੀ। ਵੋਟਾਂ ਨਹੀਂ ਪੱਕੀਆਂ ਕਰਨੀਆਂ, ਵੋਟਾਂ ਪੱਕੀਆਂ ਕਰ ਰਹੇ ਜੀ ਆਪਣੀਆਂ, ਹੋਰ ਤੇ ਕੁਛ ਨਹੀਂ। ਤੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਪੰਜਾਬ ਵੱਲ ਚੱਲੇ ਪਏ। ਦੇਖੋ ਜੀ, ਐਕਚੁਅਲੀ ਇਹ ਕਿਉਂਕਿ ਬਹੁਤਾ ਕੁਛ ਇਸ ਵੇਲੇ ਸਭ ਕੁਛ ਜਿਹੜਾ ਜੀ ਉਹ 550 ਸਾਲਾਂ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਜੀ। ਜਿਹੜੇ ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਦੇ ਵਿੱਚ ਪੰਜਾ ਸਾਹਿਬ ਦੇ ਵਿੱਚ ਜਿਹੜਾ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ। ਇਹ ਉਹ ਆ ਜੀ ਜਿਹੜੇ ਕਰਤਾਰਪੁਰ ਲਾਂਘੇ ਤੋਂ ਹਟ ਕੇ ਪ੍ਰੋਪਰ ਜਿਹੜਾ ਵੀਜ਼ਾ ਲੈ ਕੇ ਲੋਕ ਜਿਹੜੇ ਨੇ ਉਹ ਜਾ ਰਹੇ ਨੇ। ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਜੀ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਜੀ ਉਹ ਸਜਾਇਆ ਗਿਆ। ਭਾਰਤ ਤੋਂ 1100 ਜਿਹੜੇ ਸ਼ਰਧਾਲੂ ਆ ਜੀ ਉਹ ਕੱਲ ਲੰਘੇ ਨੇ ਜੀ ਇੱਧਰ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ। ਇਵੈਕੂਈ ਟਰਸਟ ਪ੍ਰਾਪਰਟੀ ਬੋਰਡ ਦੇ ਜਿਹੜੇ ਸਕੱਤਰ ਨੇ ਇਮਰਾਨ ਗੋਂਡਲ, ਉਹਨੇ ਦੱਸਿਆ ਜੀ ਕਿ ਨਗਰ ਕੀਰਤਨ ਜਿਹੜਾ ਜੀ ਉਹ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਫਾਰੂਕਾਬਾਦ ਤੇ ਹੋਰ ਗੁਰਧਾਮ ਜਿਹੜੇ ਨੇ ਉੱਥੇ ਕੱਢੇ ਜਾ ਰਹੇ ਨੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 1300 ਜਿਹੜੇ ਸ਼ਰਧਾਲੂ ਨੇ ਜੀ ਉਹਨਾਂ ਦਾ ਜਥਾ ਜਿਹੜਾ ਜੀ ਉਹ ਤੋਰਿਆ ਜਾ ਰਿਹਾ। ਤਕਰੀਬਨ 1200-1300 ਬੰਦਾ ਜਿਹੜਾ ਜੀ ਉਹ ਹਰ ਰੋਜ਼ ਇੱਥੋਂ ਵਾਘੇ ਵਾਲੀ ਸਰਹੱਦ ਤੋਂ ਜਿਹੜਾ ਜੀ ਉਹ ਕ੍ਰਾਸ ਕਰਕੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਜਾ ਰਿਹਾ। ਔਰ ਜਿਹੜਾ ਜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਜੀ ਉਹ ਉੱਥੇ ਅੱਗੋਂ ਉਹਨਾਂ ਨੇ ਪ੍ਰਬੰਧ ਜਿਹੜੇ ਆ ਜੀ ਵਾਘੇ ਦੀ ਸਰਹੱਦ ਤੋਂ ਹੀ ਕੀਤੇ ਹੋਏ ਆ। ਜਿਹੜੇ ਵਹੀਕਲ ਵਗੈਰਾ ਨੇ ਉੱਥੋਂ ਬੱਸਾਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ, ਉਹਦਾ ਪ੍ਰਬੰਧ ਜਿਹੜਾ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਕੀਤਾ ਹੋਇਆ ਜੀ। ਇਹ ਦੱਸਿਆ ਜਿਹੜਾ ਜੀ ਜਾ ਰਿਹਾ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ, ਸੁਰੱਖਿਆ ਨੂੰ ਲੈ ਕੇ ਜਿਹੜੇ ਜੀ ਉਹ ਵਿਸ਼ੇਸ਼ ਪ੍ਰਬੰਧ ਪਾਕਿਸਤਾਨ ਵਾਲੀ ਸਾਈਡ ਦੇ ਉੱਤੋਂ ਜਿਹੜੇ ਆ ਉਹ ਕੀਤੇ ਗਏ ਆ। ਇਹ ਗਿਣਤੀ ਕਿੰਨੀ ਕੁ ਹੋਊਗੀ ਪਾਕਿਸਤਾਨ ਦੇ ਵਿੱਚ ਐਗਜ਼ੈਕਟਲੀ ਜਿਹੜੇ ਜੀ ਜਾਣ ਵਾਲੇ ਲੋਕਾਂ ਦੀ,
ਜੇ ਆਪਾਂ ਕਰਤਾਰਪੁਰ ਵਾਲੇ ਲਾਂਘੇ ਨੂੰ ਛੱਡ ਦਈਏ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਇਹ ਸ਼ਰਧਾਲੂ ਨੇ ਇਸ ਸਰਹੱਦ ਦੇ ਰਾਹੀਂ ਵਾਘਾ ਸਰਹੱਦ ਦੇ ਰਾਹੀਂ ਔਰ ਵਿਸ਼ਵ ਦੇ ਵਿੱਚੋਂ ਆਉਣ ਵਾਲੇ ਖਾਸ ਤੌਰ ਦੇ ਉੱਤੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਪਾਕਿਸਤਾਨ ਦੇ ਵਿੱਚ ਡਾਇਰੈਕਟ ਜਾਣਗੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵੱਲੋਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਸਫਾਰਤ ਖਾਨੇ ਨੇ, ਜਿਹੜੇ ਕੌਂਸਲ ਖਾਨੇ ਨੇ, ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜੀ ਉਹ ਵੀਜ਼ਾ ਤੁਰੰਤ ਦੇਣ ਦੀ, ਜਿਹੜਾ 15 ਦਿਨ ਦਾ ਵੀਜ਼ਾ ਤਕਰੀਬਨ ਹੈ, ਉਹ ਦਿੱਤੀਆਂ ਗਈਆਂ ਨੇ, ਜਿਹਦੇ ਕਰਕੇ ਜਿਹੜੀ ਉੱਥੋਂ ਦੀ ਪਾਕਿਸਤਾਨ ਦੀ ਇੰਡਸਟਰੀ ਆ, ਹੋਟਲ ਇੰਡਸਟਰੀ ਆ, ਟੂਰਿਸਟ ਇੰਡਸਟਰੀ ਆ, ਉਹਨੂੰ ਇੱਕ ਬਹੁਤ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲਣ ਦੀ ਆਸ ਲਾਈ ਬੈਠਾ ਪਾਕਿਸਤਾਨ। ਔਰ ਅਜਿਹਾ ਸੰਭਵ ਹੋਣ ਦੇ ਚਾਂਸਸ ਵੀ ਬਹੁਤ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਡਾਇਰੈਕਟ ਜਿਹੜੇ ਲੋਕ ਨੇ ਉਹ ਪਾਕਿਸਤਾਨ ਵੀ ਉਤਰਨਗੇ। ਜੀ ਬਿਲਕੁਲ, ਬਹੁਤ ਸਾਰੇ ਲੋਕ ਆ ਉਹ ਸਿੱਧੇ ਹੀ ਜਾ ਰਹੇ ਆ। ਤਾਂ ਉਸ ਤੋਂ ਬਾਅਦ ਫਿਰ ਸੁਲਤਾਨਪੁਰ ਲੋਧੀ ਦੀ ਜੇ ਗੱਲ ਕਰੀਏ ਤਾਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਆ ਮੁਕਾਬਲੇਬਾਜ਼ੀ ਲੱਗੀ ਹੋਈ ਆ ਕਿ ਸਟੇਜ ਕਿਹਦੀ ਪਹਿਲੀ ਹੋਊਗੀ, ਕਿਸ ਤਰ੍ਹਾਂ ਲੱਗੂਗੀ। ਇਹ ਅਜੀਬ ਕਿਸਮ ਦੀ ਜਿਹੜੀ ਜੀ ਉਹ ਮੁਕਾਬਲੇਬਾਜ਼ੀ ਆ। ਚਾਹੇ ਆਪਾਂ ਅੱਗੇ ਵੀ ਗੱਲ ਜਿਹੜੀ ਦੀ ਉਹ ਕਰਦੇ ਆ, ਉਹਨੂੰ ਇੱਕ ਅੰਤਰਰਾਸ਼ਟਰੀ ਨਗਰ ਕੀਰਤਨ ਜਿਹੜਾ ਜੀ ਉਹ ਨਾਮ ਦਿੱਤਾ ਗਿਆ। ਉਹ ਪੂਰੇ ਮੁਲਕ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਾ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਜਾ ਕੇ ਜਿਹੜਾ ਜੀ ਉਹ ਸਮਾਪਤ ਹੋ ਜਾਣਾ। ਕਿਤੇ ਉਹ ਰਾਤ ਦੇ 2 ਵਜੇ ਜਾ ਰਿਹਾ, ਕਿਤੇ ਰਾਤ ਦੇ 3 ਵਜੇ ਜਿਹੜਾ ਜੀ ਉਹ ਜਾ ਰਿਹਾ। ਉਹਦੇ 'ਚ ਸਵਾਲ ਫੇਰ ਇਹ ਆ ਜਾਂਦਾ, ਭੁਆਂਖਿਆ ਪਿਆ ਪੰਜਾਬ, ਮਤਲਬ ਕਿ ਜਿਹੜਾ ਸੁਨੇਹਾ ਹੈ ਗੁਰੂ ਨਾਨਕ ਸਾਹਿਬ ਦਾ ਉਹ ਨਹੀਂ ਕਿਤੇ ਵੀ ਜਿਹੜਾ ਜੀ ਉਹ ਦਿਸ ਰਿਹਾ। ਚਾਹੇ ਉਹ ਦਿੱਲੀ ਤੋਂ ਚੱਲਿਆ ਨਗਰ ਕੀਰਤਨ ਹੋਵੇ ਜਿਹਦੇ ਵਿੱਚ ਸਰਨਾ ਭਰਾ ਜਿਹੜੇ ਜੀ ਉਹ ਨਾਲ ਗਏ ਨੇ, ਸਿਮਰਨਜੀਤ ਸਿੰਘ ਮਾਨ ਹੋਰੀ ਨਾਲ ਗਏ ਨੇ, ਸੋਨੇ ਦੀ ਪਾਲਕੀ ਜਿਹੜੀ ਜੀ ਉੱਥੇ ਜਾ ਕੇ ਰੱਖੀ ਗਈ ਆ ਪਾਕਿਸਤਾਨ ਦੇ ਵਿੱਚ। ਗੱਲ ਉੱਥੇ ਫੇਰ ਇਹੀ ਆ ਜਾਂਦੀ ਆ ਕਿ ਉਹਦੇ ਵਿੱਚ ਜਿਹੜਾ ਜੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਿਹੜਾ ਜੀ, ਹੁਣ ਸੰਦੇਸ਼ ਦੀ ਗੱਲ ਆਉਂਦੀ ਆ ਤੇ 2 ਧਿਰਾਂ ਨੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਮੋ ਸਾਹਮਣੇ ਨੇ। ਇੱਕ ਤਾਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅਸਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਇਹ ਬਾਦਲ ਪਰਿਵਾਰ ਹੈ ਜਿਹੜਾ ਕਿ ਇਹ ਸਮਝਦਾ ਕਿ ਜਿਹੜੀ ਪੰਥਕ ਵੋਟ ਬੈਂਕ ਉਹਨਾਂ ਕੋਲੋਂ ਖੁੱਸਿਆ, ਇਸ ਪੰਥਕ ਵੋਟ ਬੈਂਕ ਨੂੰ ਸ਼ਾਇਦ ਇਸ ਗੁਰਪੁਰਬ ਦੇ ਰਾਹੀਂ ਉਹ ਹਾਸਲ ਜਿਹੜਾ ਵੀ ਉਹ ਕਰ ਸਕਦੇ ਹੈ ਪਿੱਛੇ ਇਹਦੀ ਸਿਆਸਤ ਹੈ। ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ ਕਾਂਗਰਸ ਦੀ, ਤੇ ਉਹ ਇਹਦੇ ਤੋਂ ਕਿਵੇਂ ਜਿਹੜਾ ਜੀ ਕ੍ਰੈਡਿਟ ਨਾ ਲਵੇ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਦੂਜੇ ਤੋਂ ਵੱਡੀਆਂ ਸਟੇਜਾਂ ਤੇ ਵੱਡੇ ਜਿਹੜੇ ਉੱਥੇ ਮੁਕਾਬਲੇਬਾਜ਼ੀ ਜਿਹੜੀ ਆ ਜੀ ਉਹ ਪੰਡਾਲ ਲਾਏ ਜਾ ਰਹੇ ਨੇ। ਕਈ ਦਿਨਾਂ ਤੋਂ ਸਰਕਾਰ ਨੇ ਜਿਹੜੇ ਸੰਕੇਤਕ ਚਿੰਨ੍ਹ ਹੈ ਉਹ ਲਾਏ ਆ ਤੇ ਕਿਹੜੀ ਚੀਜ਼ ਕਿਸ ਪਾਸੇ ਨੂੰ ਜਾਂਦੀ ਹੈ। ਇਹ ਠੀਕ ਹੈ ਕਿ ਉਹਦੇ ਵਿੱਚ ਕੁਝ ਸੰਕੇਤਕ ਚਿੰਨ੍ਹ ਇਹ ਵੀ ਹੈਗੇ ਆ ਕਿ ਮੁੱਖ ਪੰਡਾਲ ਇਸ ਪਾਸੇ ਆ, ਉਸ ਤੋਂ ਇਲਾਵਾ ਬਾਕੀ ਜਿਹੜੇ ਜੀ ਉਹ ਸੰਕੇਤਕ ਚਿੰਨ੍ਹ ਨੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੀਤਾ ਕਿ ਜਿਹੜੇ ਆਪਣੇ ਸਾਈਨ ਬੋਰਡ ਲਾ ਕੇ ਉਹ ਜਿਹੜੇ ਸਰਕਾਰ ਦੇ ਵੱਲੋਂ ਲਾਏ ਹੋਏ ਸੰਕੇਤਕ ਚਿੰਨ੍ਹ ਨੇ ਉਹਨਾਂ ਨੂੰ ਢੱਕ ਦਿੱਤਾ ਗਿਆ ਇੱਕ ਕਿਸਮ ਦੇ ਨਾਲ। ਇਹ ਮੁਕਾਬਲੇਬਾਜ਼ੀ ਦੋਏ ਧਿਰਾਂ ਦੇ ਵਿੱਚ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਵੈਸੇ ਇਹ ਪੋਸੀਬਲ ਤਾਂ ਨਹੀਂ ਹੁੰਦਾ, ਪਰ ਕਿਸੇ ਨੇ ਇੱਕ ਸਵਾਲ ਕੀਤਾ ਸੀ ਬੜਾ ਵੱਡਾ ਕਿ ਜੇ ਅੱਜ ਬਾਬਾ ਜਿਹੜਾ ਜੀ ਉਹ ਬਹੁਤ ਪਵੇ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਉਹ ਕਿਹੜੀ ਸਟੇਜ ਦੇ ਉੱਤੇ ਜਿਹੜਾ ਜੀ ਉਹ ਜਾਊਗਾ। ਸ਼ਾਇਦ ਦੋਨਾਂ ਸਟੇਜਾਂ ਦੇ ਰਾਹ ਬਾਬੇ ਦੇ ਵਾਸਤੇ ਤਾਂ ਬੰਦ ਹੀ ਹੋਣਗੇ ਜੀ। ਪੰਜਾਬ ਸਰਕਾਰ ਨੇ ਗੁਰਦੁਆਰਾ ਬੇਰ ਸਾਹਿਬ ਤੇ ਆਲੇ ਦੁਆਲੇ ਦੀਆਂ ਸੜਕਾਂ ਦੇ ਉੱਤੇ ਮੁੱਖ ਪੰਡਾਲ ਲਈ ਨੀਲੇ ਰੰਗ ਦੇ ਦਿਸ਼ਾ ਸੂਚਕ ਜਿਹੜੇ ਬੋਰਡ ਲਾਏ ਸੀਗੇ। ਸ਼੍ਰੋਮਣੀ ਕਮੇਟੀ ਨੇ ਉਹਨਾਂ ਬੋਰਡਾਂ ਦੇ ਅੱਗੇ ਗੇਟ ਜਿਹੜੇ ਜੀ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਆ, ਬਣਾ ਦਿੱਤੇ ਆ। ਇਹ ਹੁਣ ਜਿਹੜੇ ਸੂਚਕ ਬੋਰਡ ਸੀਗੇ ਜੀ ਜਿਹੜੇ ਦਿਸ਼ਾ ਦਿੰਦੇ ਉਹ ਸਾਰੇ ਢਕੇ ਗਏ ਜੀ, ਉਹ ਦਿਸ ਨਹੀਂ ਰਹੇ। ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਲਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਹੈਗਾ ਜੀ ਇਹ ਰੱਖਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਲਾਈ ਜਾ ਰਹੀ ਜਿਹੜੀ ਪ੍ਰਦਰਸ਼ਨੀ ਹੈ ਉਹਦਾ ਉਦਘਾਟਨ 5 ਨਵੰਬਰ ਨੂੰ ਜਿਹੜਾ ਜੀ ਮੁੱਖ ਮੰਤਰੀ ਅੱਜ ਇੱਥੇ ਕਰਨਗੇ। ਅਕਾਲੀਆਂ ਵਾਲੇ ਪੰਡਾਲ ਦੇ ਨੇੜੇ ਵੀ ਪ੍ਰਦਰਸ਼ਨੀ ਲਾਈ ਜਾ ਰਹੀ ਹੈ। ਹਾਲਾਂਕਿ ਜਿਹੜਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕ ਰਹੀ ਹੈ, ਇਹਦਾ ਉਦਘਾਟਨ ਵੀ ਅੱਜ ਹੀ ਜਿਹੜਾ ਜੀ ਉਹ ਕੀਤਾ ਜਾਣਾ। ਦੋਨਾਂ ਧਿਰਾਂ ਦੇ ਵੱਲੋਂ ਬਰਾਬਰ ਦੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਕਰਕੇ ਲੋਕਾਂ ਦੇ ਅੰਦਰ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਪੈਦਾ ਹੋਈ ਹੈ। ਦੋਵਾਂ ਧਿਰਾਂ ਦੇ ਮੁੱਖ ਪੰਡਾਲ ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਨੇ। ਪੰਜਾਬ ਸਰਕਾਰ ਦਾ ਪੰਡਾਲ ਜਿਹੜਾ ਜੀ ਉਹ ਵੇਈ ਪਾਰ ਕਰਕੇ ਆ, ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਪੰਡਾਲ ਵੇਈ ਦੇ ਦੂਜੇ ਪਾਸੇ ਗੁਰੂ ਨਾਨਕ ਸਟੇਡੀਅਮ ਜਿਹੜਾ ਹੈਗਾ ਜੀ ਉੱਥੇ ਇਹ ਲਾਇਆ ਹੋਇਆ। ਸੋ ਜਿਹੋ ਜਿਹਾ ਭੰਬਲ ਭੂਸਾ ਲੋਕਾਂ ਦੇ ਵਿੱਚ ਹੈ ਜੀ,
ਉਹੋ ਜਿਹੇ ਭੰਬਲ ਭੂਸਾ ਸ਼ਾਇਦ ਬਾਬੇ ਦੇ ਵਿੱਚ ਵੀ ਜਿਹੜਾ ਜੀ ਉਹ ਹੋਊਗਾ ਕਿ ਬਾਬਾ ਕਿਹੜੇ ਪੰਡਾਲ ਦੇ ਵਿੱਚ ਜਾਵੇ। ਕੀ ਉਹ ਵੱਡੇ ਪੰਡਾਲ ਦੇ ਵਿੱਚ ਜਾਵੇ ਜਿੱਥੇ ਸਭ ਤੋਂ ਵੱਡੀ ਸਟੇਜ ਲੱਗੀ ਆ, ਜਾਂ ਜਿੱਥੇ ਵੱਡੇ ਸੂਚਕ ਬੋਰਡ ਨੇ, ਜਾਂ ਉਸ ਪਾਸੇ ਵੱਲ ਜਾਵੇ ਜਿਹੜੇ ਕਿ ਸੂਚਕ ਬੋਰਡ ਦੂਜੀ ਧਿਰ ਨੇ ਆ ਕੇ ਉਹ ਢੱਕ ਦਿੱਤੇ। ਦੇਖੋ ਕੀ ਤਮਾਸ਼ਾ ਬਣਾਇਆ ਹੋਇਆ। ਤੇ ਅੱਗੇ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਅਦਾਲਤ ਦੀ। ਉਹਨਾਂ ਨੇ ਬਾਦਲ ਪਿਓ ਪੁੱਤ ਨੂੰ ਤਲਬ ਕੀਤਾ 2 ਸੰਵਿਧਾਨ ਰੱਖਣ ਦੇ ਮਾਮਲੇ 'ਚ। ਐਕਚੁਅਲੀ ਜੀ ਇਹ ਜਿਹੜਾ ਮਾਮਲਾ ਹੈ ਇਹ ਚੱਲਦਾ ਰਿਹਾ ਜੀ ਕਾਫੀ ਲੰਮੇ ਸਮੇਂ ਤੋਂ ਜੀ, ਔਰ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ। ਮਾਮਲਾ ਜਿਹੜਾ ਜੀ ਉਹ ਇਹ ਹੈਗਾ ਆ ਕਿ ਜਿਹੜਾ ਇੱਥੇ ਇੱਕ ਬਲਵੰਤ ਸਿੰਘ ਖੇੜਾ ਨੇ ਜੀ, ਔਰ ਖੇੜਾ ਸਾਹਿਬ ਨੇ ਜਿਹੜਾ ਇਹ ਮਾਮਲਾ ਅਦਾਲਤ ਦੇ ਵਿੱਚ ਇਹ ਲਿਆਂਦਾ ਹੋਇਆ ਕਿ ਅਕਾਲੀ ਦਲ ਨੇ 2 ਸੰਵਿਧਾਨ ਰੱਖੇ ਹੋਏ ਆ। ਇੱਕ ਸੰਵਿਧਾਨ ਦੇ ਤਹਿਤ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦਾ, ਇੱਕ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਦਾ, ਜਿਹਦੇ ਵਿੱਚ ਉਹ ਇਹ ਕਹਿੰਦਾ ਜਿਹੜਾ ਜੀ ਚੋਣ ਕਮਿਸ਼ਨ ਨੂੰ ਕਿ ਮੈਂ ਇੱਕ ਧਾਰਮਿਕ ਪਾਰਟੀ ਹਾਂ। ਦੂਜਾ ਉਹਨੇ ਜਿਹੜਾ ਸੰਵਿਧਾਨ ਰੱਖਿਆ ਹੋਇਆ ਉਹਦੇ ਵਿੱਚ ਉਹ ਇਹ ਕਹਿੰਦਾ ਕਿ ਮੈਂ ਇੱਕ ਧਰਮ ਨਿਰਪੱਖ ਪਾਰਟੀ ਹਾਂ, ਜਿਹਦੇ ਤਹਿਤ ਉਹ ਵਿਧਾਨ ਸਭਾ ਦੀਆਂ, ਲੋਕ ਸਭਾ ਦੀਆਂ ਤੇ ਬਾਕੀ ਜਿਹੜੀਆਂ ਸਿਆਸੀ ਚੋਣਾਂ ਉਹ ਲੜਦਾ। ਹੁਣ ਕਿਉਂਕਿ ਇਹ ਆਖਿਆ ਗਿਆ ਜੀ ਕਿ 1999 ਦੇ ਵਿੱਚ ਉਹਨੇ ਭਾਰਤ ਚੋਣ ਕਮਿਸ਼ਨ ਨੂੰ ਝੂਠਾ ਹਲਫਨਾਮਾ ਦਿੱਤਾ ਕਿ ਇਹ ਪਾਰਟੀ ਧਰਮ ਨਿਰਪੱਖ, ਜਮਹੂਰੀ ਤੇ ਸਮਾਜਵਾਦੀ ਕਦਰਾਂ ਕੀਮਤਾਂ ਦੀ ਧਾਰਨੀ ਬਣ ਗਈ ਹੈ, ਜਦੋਂ ਕਿ ਪਾਰਟੀ ਲਗਾਤਾਰ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਜੀ ਉਹ ਖੜੇ ਕਰਦੀ ਆ। ਔਰ ਸਭ ਨੂੰ ਪਤਾ ਕਿ ਇਹ ਦੋਨਾਂ ਥਾਵਾਂ ਦੇ ਉੱਤੇ ਜਿਹੜਾ ਜੀ ਅਕਾਲੀ ਦਲ ਬਾਦਲ ਕਾਬਜ ਆ। ਸੋਸ਼ਲਿਸਟ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਨੇ ਜੀ ਬਲਵੰਤ ਸਿੰਘ ਖੇੜਾ, ਇਹਨਾਂ ਨੇ ਇਹ ਕਿਹਾ ਜੀ ਕਿ ਅਕਾਲੀ ਦਲ ਬਾਦਲ ਨੇ ਜਿਹੜਾ ਜੀ ਸਾਜ਼ਿਸ਼ ਕਰਨੀ, ਧੋਖਾਦਹੀ ਤੇ ਜਾਲਸਾਜ਼ੀ ਦਾ ਕੇਸ ਜਿਹੜਾ ਜੀ ਉਹ ਪਾਇਆ ਹੋਇਆ। ਹੁਣ ਖੇੜਾ ਤੇ ਸਤਿਆਣਾ ਨੇ ਅਦਾਲਤ ਨੂੰ ਠੋਸ ਸਬੂਤ ਤੇ ਦਸਤਾਵੇਜ਼ ਪੇਸ਼ ਕਰਦਿਆਂ ਹੋਇਆ ਇਹ ਸਾਰਾ ਕੁਝ ਕਿਹਾ ਕਿ ਅਕਾਲੀ ਦਲ ਬਾਦਲ ਨੇ ਲੁਕੋ ਕੇ ਰੱਖਿਆ ਹੋਇਆ ਸਾਰਾ ਕੁਝ। ਉਹਨੇ 2 ਸੰਵਿਧਾਨ, ਜਦੋਂ ਜਿਹੜੇ ਇੱਕ ਸੰਵਿਧਾਨ ਦੀ ਲੋੜ ਪੈਂਦੀ ਉਹ ਕੱਢ ਲੈਂਦੇ, ਦੂਜੇ ਨੂੰ ਸਾਈਡ ਤੇ ਕਰ ਲੈਂਦੇ ਆ। ਜਿਹੜੀ ਹੁਸ਼ਿਆਰਪੁਰ ਦੀ ਅਦਾਲਤ ਹੈ ਉਹਨੇ ਹੁਣ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸਕੱਤਰ ਜਨਰਲ ਜਗਜੀਤ ਸਿੰਘ ਚੀਮਾ ਨੂੰ 3 ਦਸੰਬਰ ਨੂੰ ਪਰਸਨਲੀ ਤੌਰ ਦੇ ਉੱਤੇ ਪੇਸ਼ ਹੋਣ ਦੇ ਸੰਮਣ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਇਸ ਕੇਸ ਦੇ ਵਿੱਚ ਭਾਰਤੀ ਚੋਣ ਕਮਿਸ਼ਨ, ਗੁਰਦੁਆਰਾ ਚੋਣ ਕਮਿਸ਼ਨ ਚੰਡੀਗੜ੍ਹ, ਅਕਾਲੀ ਦਲ ਦਾ ਚਰਨਜੀਤ ਬਰਾੜ ਤੇ ਸਾਬਕਾ ਸਕੱਤਰ ਮਨਜੀਤ ਸਿੰਘ ਤਰਨਤਾਰਨੀ ਰਿਕਾਰਡ ਪੇਸ਼ ਕਰਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹੋਏ ਆ। ਸੂਤਰਾਂ ਦੇ ਮੁਤਾਬਕ ਜਿਹੜੇ ਬਿਆਨ ਦਰਜ ਹੋਏ ਆ ਉਹਦੇ ਮੁਤਾਬਕ ਅਕਾਲੀ ਦਲ ਬਾਦਲ ਕਸੂਤੀ ਸਥਿਤੀ ਦੇ ਵਿੱਚ ਜਿਹੜਾ ਜੀ ਇਸ ਅਦਾਲਤ ਦੇ ਵਿੱਚ ਫਸ ਸਕਦਾ ਹੈ, ਕਿਉਂਕਿ ਜਿਹੜੇ ਉਹਨੇ ਜਦੋਂ ਮੋਗੇ ਦੇ ਵਿੱਚ ਰੈਲੀ ਹੋਈ ਜਿੱਥੇ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਪੰਜਾਬੀਅਤ ਦੀ ਪਾਰਟੀ ਜਿਹੜੀ ਆ ਜੀ ਉਹ ਬਣਾ ਲਈ ਆ, ਕਿਉਂਕਿ ਅਕਾਲੀ ਦਲ ਜਿਹੜਾ ਜੀ ਉਹ ਸ਼ੁਰੂ ਤੋਂ ਧਾਰਮਿਕ ਮੁੱਦਿਆਂ ਨੂੰ ਪਹਿਲਾਂ ਪਹਿਲ ਜਿਹੜਾ ਜੀ ਉਹ ਦਿੰਦਾ ਰਿਹਾ। ਮੁੜ ਕੇ ਜਦੋਂ ਛੱਡ ਦਿੱਤਾ ਤਾਂ ਇਹ ਆਖਿਆ ਗਿਆ ਕਿ ਇਹਨੇ ਆਪਣੇ ਸੰਵਿਧਾਨ ਦੇ ਵਿੱਚ ਕੋਈ ਸੋਧ ਨਹੀਂ ਕੀਤੀ ਜਿਹੜਾ ਕਿ ਇਹਨੇ ਚੋਣ ਕਮਿਸ਼ਨ ਦੇ ਕੋਲੇ ਸਬਮਿਟ ਕਰਵਾਇਆ ਜੀ। ਤੇ ਅੱਗੇ ਥਰਮਲ ਪਲਾਂਟ ਦੀ ਗੱਲ ਕਰੀਏ, ਜਦੋਂ ਬਾਬੇ ਨਾਨਕ ਦਾ 500 ਸਾਲਾ ਸੀਗਾ ਉਸ ਟਾਈਮ ਤੇ ਤਾਂ ਉਹ ਲੱਗਿਆ ਸੀ, ਪਰ ਹੁਣ 550 ਤੇ ਵੇਚਣਾ ਵੀ ਲਾ ਦਿੱਤਾ। ਇਹ ਬਿਲਕੁਲ ਜੀ ਇਤਫਾਕ ਹੈ, ਅਜੀਬੋ ਗਰੀਬ ਇਤਫਾਕ ਹੈ ਕਿ 2 ਯੂਨਿਟ ਪਾਵਰਕੌਮ ਨੇ ਵੇਚਣੇ ਲਾਤੇ ਆ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਜਦੋਂ 550 ਸਾਲਾ ਜਿਹੜਾ ਜੀ ਮਨਾਇਆ ਜਾ ਰਿਹਾ ਤਾਂ ਉਸ ਵੇਲੇ ਪਾਵਰਕੌਮ ਬਠਿੰਡਾ ਥਰਮਲ ਨੂੰ ਜਿਹੜਾ ਜੀ ਉਹ ਵੇਚਣ ਦੀ ਰਾਹ ਪਈ ਹੈ। ਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਬਠਿੰਡੇ ਦੇ ਵਿੱਚ ਗੁਰੂ ਨਾਨਕ ਦੇਵ ਖੇਡ ਥਰਮਲ ਪਲਾਂਟ ਦਾ ਨੀਂਹ ਪੱਥਰ ਸਾਲ 1970 ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਉਦੋਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ 22 ਸਤੰਬਰ 1974 ਨੂੰ ਪਹਿਲੇ ਯੂਨਿਟ ਦਾ ਉਦਘਾਟਨ ਕੀਤਾ ਸੀ। ਪਾਵਰਕੌਮ ਨੇ ਹੁਣ ਬਠਿੰਡਾ ਥਰਮਲ ਦੇ ਯੂਨਿਟ ਨੰਬਰ 1 ਤੇ 2 ਦੀ ਪੂਰੀ ਮਸ਼ੀਨਰੀ ਦੀ ਵਿਕਰੀ ਦੇ ਵਾਸਤੇ ਕੌਮਾਂਤਰੀ ਦਿਲਚਸਪੀ ਦਾ ਪ੍ਰਗਟਾਵਾ ਜਾਰੀ ਕੀਤਾ ਹੈ ਤਾਂ ਜੋ ਪਲਾਂਟ ਖਰੀਦਣ ਵਾਲੀਆਂ ਧਿਰਾਂ ਦੀ ਰੁਚੀ ਜਿਹੜੀ ਹੈ ਜੀ ਉਹ ਵੇਖੀ ਜਾ ਸਕੇ। ਪਾਵਰਕੌਮ ਨੇ 29 ਨਵੰਬਰ ਤੱਕ ਪਾਰਟੀਆਂ ਨੂੰ ਪਹੁੰਚ ਕਰਨ ਦਾ ਆਖਰੀ ਸਮਾਂ ਦਿੱਤਾ ਹੈ। ਥਰਮਲ ਦੇ ਦੋਵੇਂ ਯੂਨਿਟ 220 ਮੈਗਾਵਾਟ ਦੇ ਨੇ। 1 ਜਨਵਰੀ 18 ਨੂੰ ਸਰਕਾਰ ਨੇ ਥਰਮਲ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀਗਾ। ਪਾਵਰਕੌਮ ਨੇ 750 ਕਰੋੜ ਦੀ ਲਾਗਤ ਦੇ ਨਾਲ 4 ਯੂਨਿਟਾਂ ਦਾ ਜਿਹੜਾ ਜੀ ਨਵੀਨੀਕਰਨ ਵੀ ਕੀਤਾ ਸੀਗਾ। ਬਠਿੰਡਾ ਥਰਮਲ ਦੇ ਕੋਲੇ 2200 ਏਕੜ ਜ਼ਮੀਨ ਹੈ ਜਿਹਦਾ ਮੁੱਲ 462 ਕਰੋੜ ਰੁਪਏ ਦੱਸਿਆ ਜਾ ਰਿਹਾ।
ਸਰਕਾਰ ਇਸ ਰੌਂ 'ਚ ਹੈ ਕਿ ਇਹ ਮਹਿੰਗੀ ਜ਼ਮੀਨ ਵੇਚ ਕੇ ਇਹਦੇ ਤੋਂ ਕਮਾਈ ਕੀਤੀ ਜਾਵੇ। ਬਠਿੰਡਾ ਥਰਮਲ ਦੀ ਮਸ਼ੀਨਰੀ ਬਹੁਤ ਮਹਿੰਗੀ ਆ, ਕਬਾੜ ਦੇ ਵਿੱਚ ਵੀ ਵੇਚੀ ਜਾਵੇ ਤਾਂ 200 ਕਰੋੜ ਰੁਪਈਆ ਸਰਕਾਰ ਨੂੰ ਜਿਹੜਾ ਜੀ ਉਹ ਬਚ ਸਕਦਾ। ਪਾਵਰਕੌਮ ਨੇ ਥਰਮਲ ਪਲਾਂਟ ਦੇ ਯੂਨਿਟ ਨੰਬਰ 4 ਨੂੰ ਪਰਾਲੀ ਨਾਲ ਚਲਾਏ ਜਾਣ ਦੀ ਤਜਵੀਜ਼ ਵੀ ਸਰਕਾਰ ਨੂੰ ਜਿਹੜੀ ਹੈ ਜੀ ਉਹ ਭੇਜੀ ਗਈ ਆ। ਜਿਹੜੇ ਥਰਮਲ ਦੇ ਨਿਗਰਾਨੀ ਇੰਜੀਨੀਅਰ ਨੇ ਉਹ ਕਹਿੰਦੇ ਆ ਕਿ ਸਿਰਫ ਮਸ਼ੀਨਰੀ ਵੇਚਣ ਦੇ ਵਾਸਤੇ ਕੌਮਾਂਤਰੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ, ਨਾ ਕਿ ਜਗ੍ਹਾ ਜਿਹੜੀ ਜੀ ਉਹ ਵੇਚਣ ਦੇ ਵਾਸਤੇ। ਪਰ ਅਸਲ ਜਿਹੜੀ ਹੈ ਨਾ ਜੀ ਸਮੱਸਿਆ ਇਹ ਆ ਕਿ ਜਿਹੜੀ ਸਰਕਾਰ ਹੈ ਉਹ ਇਹ ਸੋਚਦੀ ਆ ਕਿ ਇਹਨੂੰ ਵੇਚ ਕੇ ਇਹਦਾ ਜਿਹੜਾ ਜੀ ਨਬੇੜਾ ਕਰ ਦਿੱਤਾ ਜਾਵੇ ਔਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਕੋਈ ਮਾੜੀ ਮੋਟੀ ਕੁਝ ਦਿਨਾਂ ਲਈ ਸਹੀ ਰੌਣਕ ਲੱਗੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕੱਲ ਜੋ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ, ਉਹ ਦੋਹਾਂ ਰਾਜਾਂ ਦੇ ਕਿਹੜੇ ਕਿਹੜੇ ਨੁਮਾਇੰਦੇ ਉਸ ਵਿੱਚ ਸ਼ਾਮਲ ਹੋ ਰਹੇ? ਇਹ ਕੱਲ ਨੂੰ ਹੈ ਜੀ 6 ਤਰੀਕ ਨੂੰ। ਇਹ ਗੁਰਪੁਰਬ ਨੂੰ ਮੁੱਖ ਰੱਖ ਕੇ ਜਿਹੜਾ ਜੀ ਸੱਦਿਆ ਗਿਆ ਵਿਸ਼ੇਸ਼ ਸਮਾਗਮ ਹੈ। ਇਹ ਕੁਝ ਪੱਖਾਂ ਤੋਂ ਬੜਾ ਅਹਿਮ ਹੋਊਗਾ ਜੀ, ਕਿਉਂਕਿ ਜਿਹੜਾ ਔਨ ਰਿਕਾਰਡ ਜਿਹੜੀ ਚੀਜ਼ ਆ ਜਾਂਦੀ ਹੈ ਜੀ ਉਹ ਫਿਰ ਬਹੁਤ ਦੇਰ ਤੱਕ ਯਾਦ ਰਹਿੰਦੀ ਆ। ਇਹ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਜਿਹੜੀਆਂ ਹੱਦਾਂ ਸਰਹੱਦਾਂ ਨੇ ਉਹ ਟੁੱਟਣਗੀਆਂ ਔਰ ਪੰਜਾਬ ਤੇ ਹਰਿਆਣਾ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੋਊਗਾ ਜਦੋਂ ਵਿਧਾਨ ਸਭਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਇੱਕੋ ਸਟੇਜ ਦੇ ਉੱਤੇ ਬੈਠਣਗੇ। ਇਹ ਵਿਸ਼ੇਸ਼ ਸੈਸ਼ਨ ਜਿਹੜਾ ਜੀ ਉਹ ਬੁਲਾਇਆ ਹੋਇਆ, ਜਿਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਸਣੇ ਉੱਥੋਂ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੀ ਉਚੇਚੇ ਤੌਰ ਦੇ ਉੱਤੇ ਸਫਾਈ ਤੇ ਉਹਨੂੰ ਸਜਾਇਆ ਸੰਵਾਰਿਆ ਜਿਹੜਾ ਜੀ ਉਹ ਜਾ ਰਿਹਾ ਔਰ ਫੁੱਲ ਜਿਹੜੇ ਜੀ ਉਹ ਚਫੇਰੇ ਲਾਏ ਜਾ ਰਹੇ ਆ ਤਾਂ ਕਿ ਇਹਦੀ ਦਿੱਖ ਜਿਹੜੀ ਹੈ ਜੀ ਉਹ ਹੋਰ ਖੂਬਸੂਰਤ ਬਣਾਈ ਜਾ ਸਕੇ। ਜਿਹੜੇ ਸਟੇਜ ਹੋਊਗੀ, ਕਿਉਂਕਿ 2 ਘੰਟੇ ਦਾ ਵਿਸ਼ੇਸ਼ ਸੈਸ਼ਨ ਜਿਹੜਾ ਜੀ ਉਹ ਪਹਿਲਾਂ ਚੱਲੂਗਾ। 7 ਕੁਰਸੀਆਂ ਲੱਗਣਗੀਆਂ। ਵਿਚਾਲੜੀ ਕੁਰਸੀ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਬੈਠਣਗੇ, ਜਿਹੜੇ ਕਿ ਮੁੱਖ ਮਹਿਮਾਨ ਹੋਣਗੇ। ਉਹਨਾਂ ਦੋਨਾਂ ਦੇ ਸਾਈਡ ਵਾਲੀਆਂ ਕੁਰਸੀਆਂ ਉੱਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਬਹਿਣਗੇ। ਉਦੋਂ ਬਾਅਦ ਦੋਨਾਂ ਸਾਈਡਾਂ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਬੈਠਣਗੇ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਜਿਹੜੇ ਜੀ ਉਹ ਬਹਿਣਗੇ। 11 ਤੋਂ 1 ਵਜੇ ਤੱਕ ਇਹ ਵਿਸ਼ੇਸ਼ ਸੈਸ਼ਨ ਹੋਊਗਾ। ਉਸ ਤੋਂ ਬਾਅਦ 2:30 ਵਜੇ ਤੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਵੱਖਰੇ ਤੌਰ ਤੇ ਸ਼ੁਰੂ ਹੋਊਗਾ। ਉਹਦੇ ਵਿੱਚ ਸਿਰਫ ਜਿਹੜਾ ਜੀ ਉਹ ਪੰਜਾਬ ਵਾਲੇ ਹੀ ਜਿਹੜਾ ਜੀ ਉਹ ਹੋਣਗੇ। ਅਕਾਲੀ ਦਲ ਨੇ ਕੋਸ਼ਿਸ਼ ਕੀ ਸੈਂਟਰ ਦੇ ਰਾਹੀਂ ਵੀ ਕਿ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ, ਪਰ ਇਹਦੇ ਵਿੱਚ ਬੁਲਾਰੇ ਜਿਹੜੇ ਬੋਲਣਗੇ ਉਹ ਸਿਰਫ ਜਿਹੜੇ 3 ਬੋਲਣਗੇ। ਇੱਕ ਤਾਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਬੋਲਣਗੇ, ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ ਬੋਲਣਗੇ ਤੇ ਪੰਜਾਬ ਦੇ ਸਪੀਕਰ ਜਿਹੜੇ ਵੀ ਉਹ ਬੋਲਣਗੇ। 3 ਹੀ ਬੁਲਾਰੇ ਜਿਹੜੇ ਨੇ ਉਹ ਹੋਣਗੇ। ਹੋਰ ਕੋਈ ਇਸ ਵਿਸ਼ੇਸ਼ 2 ਘੰਟੇ ਵਾਲੇ ਸਮਾਗਮ ਨੂੰ ਨਹੀਂ ਜਿਹੜਾ ਉਹ ਸੰਬੋਧਨ ਕਰ ਸਕੂਗਾ ਜੀ। ਪਰ ਇਹਨਾਂ ਜ਼ਰੂਰ ਹੈ ਕਿ ਇਹ ਔਨ ਰਿਕਾਰਡ ਜਿਹੜਾ ਜੀ ਉਹ ਆ ਜਾਊਗਾ ਕਿ 2 ਸੂਬਿਆਂ ਦਾ ਇਕੱਠੇ ਤੌਰ ਦੇ ਉੱਤੇ ਇੱਕ ਸੈਸ਼ਨ ਹੋਇਆ ਜੀ। ਤੇ ਸਰੋਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਦੇਵ ਪੰਨੂ ਜੀ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਸਵਾਲ ਜੇ ਪੁੱਛਣਾ ਹੋਵੇ ਤੇ ਪੁੱਛ ਸਕਦੇ। ਚੱਲਾਂਗੇ ਆਪਣੇ ਕਾਲਰਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਵਾਪਸ ਸੁਣ ਲੈਣ ਦੇ ਐਡਰੈਸ ਤੇ ਆ ਜੀ। ਸਰ ਜੀ ਹੁਣੇ ਮੈਂ ਇੱਕ ਕਿਸਾਨ ਖਸਖਸ ਬੀਜ ਰਹੇ ਆ ਤੇ ਜੇਕਰ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਪੰਜਾਬ ਦੀ ਪਬਲਿਕ ਦੁਬਾਰਾ ਹੁੰਦੀ ਆ ਤੇ ਗੌਰਮੈਂਟ ਨੂੰ ਵੀ ਏਦਾਂ ਤਾਂ ਕੋਈ ਸੌਖਾ ਨਹੀਂਗਾ ਵੀ ਇਹਨਾਂ ਨੂੰ ਏਦਾਂ ਕਰਨ ਦੇਊਗੀ ਤੇ ਉਹਦੇ ਤੇ ਕੀ ਹਾਲਾਤ ਹੋਣਗੇ ਜੀ, ਥੋੜਾ ਚਰਨਾ ਪਾਇਓ। ਦੂਸਰੀ ਗੱਲ ਜੀ, ਸਾਨੂੰ ਪਿੱਛੇ ਦੇਖਿਆ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਾਂਗਰਸ ਤੇ ਅਕਾਲੀਆਂ ਵੀ ਬਹੁਤ ਜ਼ਿਆਦਾ ਵਿਰੋਧ ਹੁੰਦਾ ਰਿਹਾ। ਜਿੱਦਾਂ ਕਿ ਪਿੰਡਾਂ ਦੇ ਵਿੱਚੋਂ ਕਦੇ ਕਿਤੇ ਇਹ ਸਿਚੁਏਸ਼ਨ ਬਣ ਗਈ ਵੀ ਇਹਨਾਂ ਨੇ ਭੱਜ ਕੇ ਤੇ ਆਪਣੀ ਜਾਨ ਬਚਾਈ। ਇਹ ਹਾਲਾਤ ਪਾਕਿਸਤਾਨ ਦੇ ਵਿੱਚ ਇਹ ਜਾ ਕੇ ਆਪਦੀਆਂ ਆਉਣਗੇ ਸਿਆਂਸ ਹੈਗੇ ਆ ਵੀ ਇਹੋ ਜਿਹਾ ਕੁਛ ਉੱਥੇ ਕੰਟਰੀ ਵੀ ਆਊਟ ਆਫ ਹੋਣੇ ਆ, ਉਨੀ ਜ਼ਿਆਦਾ ਸੂਟ ਨਹੀਂ ਹੋਣੀ ਜਿਹੜੀ ਇੱਥੇ ਇਹ ਧੱਕਾ ਕਰਦੇ ਆ ਤੇ ਪਬਲਿਕ ਵੀ ਬੇਥਾਈ ਹੋਣੀ ਆ ਕਿ ਜਿੱਥੇ ਵੀ ਇਹ ਹਾਲਾਤ ਬਣ ਸਕਦੇ ਆ ਵੀ ਇਹਨਾਂ ਨੂੰ ਪਬਲਿਕ ਪੈ ਜਾਏ ਤੇ ਇਹਨਾਂ ਨੂੰ ਭੱਜਣਾ ਪੈ ਜਾਏ। ਜੇ ਹੋਗੇ ਤੇ ਕੀ। ਥੈਂਕ ਯੂ ਜੀ।
ਦੇਖੋ ਇੱਕ ਤਾਂ ਜਿਹੜੀ ਉਹ ਵੀਡੀਓ ਤੁਸੀਂ ਗੱਲ ਕਰ ਰਹੇ ਹੋ ਮੋਗਾ ਡਿਸਟ੍ਰਿਕਟ ਦੀ ਵੀਡੀਓ ਹੈ ਜੀ, ਉਹ ਖਸਖਸ ਹੈ ਨਹੀਂ ਗੀ ਜੀ, ਉਹ ਤਾਂ ਸਰੋਂ ਆ ਬੀਜੀ। ਇਹ ਐਵੇਂ ਉਹ ਚੌੜਪੁਣੇ ਦੇ ਵਿੱਚ ਜਿਹਨੇ ਵੀਡੀਓ ਜਿਹੜੀ ਦੀ ਉਹ ਬਣਾ ਕੇ ਪਾਤੀ, ਜਿੱਥੇ ਕਿਸਾਨ ਯੂਨੀਅਨ ਵਾਲੇ ਵੀ ਜਿਹੜੇ ਉਹ ਝੰਡੇ ਲੈ ਕੇ ਖੜੇ ਆ। ਦੇਖੋ ਇਹ ਗੱਲ ਲੋਕਾਂ ਨੂੰ ਜਿਹੜੀ ਉਹ ਸਮਝਣੀ ਪਊਗੀ ਜੀ। ਇੱਕ ਤਾਂ ਜਿਹੜੀਆਂ ਯੂਨੀਅਨਾਂ ਵਾਲੇ ਨੇ ਜਿਹੜੇ ਉਹ ਵੀਡੀਓ ਦੇ ਵਿੱਚ ਆ ਰਹੇ ਆ, ਇਹ ਮਹਿਜ਼ ਆਪਣੀ ਸਿਆਸਤ ਜਿਹੜੀ ਹੈ ਜੀ ਉਹ ਕਰ ਰਹੇ ਆ। ਜ਼ਰੂਰ ਕਿਸੇ ਨੇ ਕਿਹਾ ਹੋਊਗਾ ਵੀ ਇਦਾਂ ਦਾ ਕੁਝ ਬੋਲ ਕੇ ਤੂੰ ਪਾ ਦੇ। ਪੁਲਿਸ ਨੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਹਾਲਾਂਕਿ ਪੁਲਿਸ ਵਾਲੇ ਇਹ ਵੀ ਕਹਿੰਦੇ ਆ ਕਿ ਇਹ ਖਸਖਸ ਨਹੀਂ ਹੈਗੀ, ਇਹ ਮਹਿਜ਼ ਕਿਹਾ ਗਿਆ ਖਸਖਸ ਹੈ, ਇਹ ਤਾਂ ਸਰੋਂ ਜਿਹੜਾ ਜੀ ਉਹ ਬੀਜ ਰਹੇ ਸੀਗੇ। ਹੁਣ ਚੌੜਪੁਣੇ ਦੇ ਵਿੱਚ ਜਿਹੜੀ ਜੀ ਮੁਸ਼ਕਲ ਤਾਂ ਉਹਦੇ ਵਾਸਤੇ ਖੜੀ ਹੋ ਜਾਣੀ ਹੈ। ਜਿਹੜਾ ਮਾਮਲਾ ਦਰਜ ਹੋ ਗਿਆ, ਨਾ ਸਿਰਫ ਜਿਹੜਾ ਵੀਡੀਓ ਪਾਉਂਦਾ ਸੀ ਉਹਦੇ ਉੱਤੇ, ਬਾਕੀਆਂ ਦੇ ਉੱਤੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਹੋਣ ਦੇ ਜਿਹੜੀ ਉਹ ਕਨਸੋਪ ਮਿਲ ਰਹੀ ਹੈ। ਬਾਕੀ ਜਿਹੜੀ ਅਪਡੇਟ ਹੋਊਗੀ ਤੁਹਾਨੂੰ ਬਾਅਦ ਕਰ ਦਾਂਗੇ। ਜਿਹੜੀ ਦੂਜੀ ਗੱਲ ਤੁਸੀਂ ਪੁੱਛੀ ਆ ਕਿ ਇੱਥੇ ਵਿਰੋਧ ਹੋ ਰਿਹਾ ਸੀਗਾ ਵੀ ਉਹ ਪਾਕਿਸਤਾਨ ਤਾਂ ਨਹੀਂ ਜਾਂਦਾ ਜਿਹੜਾ ਜੀ ਉਹ ਵਿਰੋਧ ਹੋਊਗਾ, ਸ਼੍ਰੀਮਾਨ ਜੀ ਵਿਰੋਧ ਤਾਂ ਇੱਥੇ ਹੀ ਮੁੱਕ ਗਿਆ ਹੋਇਆ। ਤੁਹਾਡੇ ਹੁਣੇ ਤਾਂ ਚੋਣਾਂ ਹੋ ਕੇ ਜਿਹੜਾ ਜੀ ਉਹ ਹਟੀਆਂ, 3 ਕਾਂਗਰਸ ਨੂੰ ਚਲੇ ਗਈਆਂ, 1 ਅਕਾਲੀ ਦਲ ਨੂੰ ਜਿਹੜਾ ਜੀ ਉਹ ਚਲੇਗੀ। ਨਾ ਤੁਮ ਜੀਤੇ ਨਾ ਹਮ ਹਾਰੇ, ਤੁਮਾਰੀ ਵੀ ਜੈ ਜੈ ਹਮਾਰੀ ਵੀ ਜੈ ਜੈ। ਉਹ ਤਾਂ ਕੁਝ ਜਿਹੜਾ ਜੀ ਉਹ ਹੋਇਆ ਪਿਆ, ਲੋਕ ਭੁੱਲ ਭੁਲਾ ਗਏ ਜੀ। ਲੋਕ ਜਿਹੜੇ ਨੇ ਉਹਨਾਂ ਦੇ ਚੇਤੇ ਬੜੇ ਕਮਜ਼ੋਰ ਨੇ ਜੀ, ਬਹੁਤ ਕਮਜ਼ੋਰ ਨੇ ਉਹਨਾਂ ਦੇ। ਉੱਥੇ ਛੱਡੋ ਤੁਸੀਂ, ਵਿਰੋਧ ਤਾਂ ਇੱਥੇ ਕੋਈ ਨਹੀਂ ਹੋਣਾ। ਆਹ ਸਟੇਜਾਂ ਜਿਹੜੀਆਂ ਲੱਗੀਆਂ ਨੇ ਉੱਥੇ ਇਹਨਾਂ ਨੇ ਰੱਜ ਕੇ ਆਪਣੀ ਜਿਹੜੀ ਆ ਜੀ ਉਹ ਰੱਜਵੀਂ ਸਿਆਸਤ ਕਰਨੀ ਆ। ਲੋਕਾਂ ਨੇ ਇਹਨਾਂ ਦੇ ਚੁੱਪਚਾਪ ਜਿਹੜੇ ਜੀ ਉਹ ਭਾਸ਼ਣ ਸੁਣਨੇ ਆ, ਜਿਹੜੇ ਕਿ ਜਿਵੇਂ ਕਨੈਣ ਗੁੜ ਚਲਾ ਕੇ ਦਿੱਤੀ ਹੋਈ ਹੁੰਦੀ ਆ, ਏਦਾਂ ਦੀ ਹੋਊਗੀ। ਨਾ ਬਾਬੇ ਨਾਨਕ ਦਾ ਹੋਊਗਾ, ਸਿਆਸਤ ਇਹਨਾਂ ਦੀ ਹੋਊਗੀ। ਬਿਲਕੁਲ ਜੀ, ਬਿਲਕੁਲ। ਅਮਰਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਸਿੰਘ ਸਿਆਲ ਤੋਂ। ਪਨੂ ਸਾਹਿਬ, ਮੈਂ ਤੁਹਾਡੀ ਜਿਹੜੀ ਪੇਸ਼ਕਾਰੀ ਆ ਉਹਦਾ ਬਹੁਤ ਕਾਇਲ ਹਾਂ। ਤੁਹਾਡੀ ਪਹੁੰਚ ਤੇ ਦ੍ਰਿਸ਼ਟੀਕੋਣ ਮਸਲਿਆਂ ਬਾਰੇ ਬਾਕਮਾਲ ਹੁੰਦਾ। ਮੈਂ ਕੁਛ ਸ਼ਬਦ ਤੁਹਾਡੀ ਸਿਫਤ ਕਹਿਣਾ ਚਾਹੁੰਦਾ ਸੀ। ਮੈਂ ਅਕਸਰ ਹੀ ਤੁਹਾਡਾ ਸੁਣਦਾ ਤੇ ਬਹੁਤ ਹੀ ਵਧੀਆ ਹੁੰਦਾ। ਮੈਂ ਇੱਕ ਸਾਦੀ ਜੀ ਗੱਲ ਪੁੱਛਣੀ ਤੁਹਾਨੂੰ, ਕੋਈ ਸਵਾਲ ਤਾਂ ਨਹੀਂ। ਆਪਣੇ ਇੱਕ ਪਿੰਡ ਭੋਤਨਾ, ਜਿੱਥੇ ਉਹ ਕੋਈ ਖੁਦਕਸ਼ੀਆਂ 3-4 ਪੀੜ੍ਹੀਆਂ ਤੋਂ ਲਗਾਤਾਰ ਕਰ ਗਏ ਨੇ, ਹੈ ਨਾ, ਉਹਨਾਂ ਦੀ ਕੋਈ ਮੈਂ ਮਦਦ ਕਰਨੀ ਚਾਹੁੰਦਾ। ਮੇਰੇ ਕੋਲ ਕੋਈ ਪਹੁੰਚ ਲਈ ਨੰਬਰ ਜਾਂ ਹੋਰ ਕੋਈ ਚੀਜ਼ ਹੈ ਨਹੀਂ, ਉਹਨਾਂ ਨੂੰ ਕਿਵੇਂ ਰੀਚ ਕਰ ਸਕਦਾ? ਇਸ ਤਰ੍ਹਾਂ ਹੈ ਜੀ ਕਿ ਜੇ ਤੁਹਾਨੂੰ ਉਹਨਾਂ ਦਾ ਪਰਿਵਾਰ ਦਾ ਨੰਬਰ ਚਾਹੀਦਾ, ਉਹ ਮੈਂ ਭੈਣ ਜੀ ਉਹਨਾਂ ਨੂੰ ਪ੍ਰੋਵਾਈਡ ਕਰ ਦੂੰਗਾ। ਕੱਲ ਤੱਕ ਤੁਸੀਂ ਇਹਨਾਂ ਤੋਂ ਫੋਨ ਕਰਕੇ ਜਿਹੜਾ ਜੀ ਉਹ ਲੈ ਲੈਣਾ। ਤੁਸੀਂ ਡਾਇਰੈਕਟ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ, ਵਿੱਚ ਕਿਸੇ ਦੀ ਜ਼ਰੂਰਤ ਹੀ ਨਹੀਂ। ਉਹਦੀ ਜਿਹੜੀ ਸਿਸਟਰ ਆ, 4ਥੀ ਪੀੜ੍ਹੀ ਸੀਗੀ। ਵੈਸੇ ਇਹਨਾਂ ਮੈਂ ਤੁਹਾਨੂੰ ਦੱਸ ਦਵਾਂ ਜੀ ਕਿ ਸਰਕਾਰਾਂ ਦੇ ਤੌਰ ਦੇ ਉੱਤੇ ਮਦਦ ਨਹੀਂ ਹੋਈ, ਉਂਝ ਮਦਦ ਜਿਹੜੀ ਆ ਜੀ ਉਹ ਪਰਿਵਾਰ ਦੀ ਹੋ ਗਈ ਤੇ ਹੋ ਵੀ ਰਹੀ ਹੈ। ਇੱਥੋਂ ਤੱਕ ਕਿ ਇੱਕ ਜਿਹੜੇ ਸੱਜਣ ਨੇ ਇੱਥੋਂ, ਵੈਸੇ ਉਹ ਚੰਡੀਗੜ੍ਹ ਰਹਿੰਦੇ ਆ ਅੱਜ ਕੱਲ੍ਹ, ਉਹ ਜਾ ਕੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸ਼ਾਹੂਕਾਰ ਦਾ ਕਰਜ਼ਾ ਸੀਗਾ 5 ਲੱਖ ਤੋਂ ਉੱਪਰ ਸੀਗਾ ਜੀ, ਉਹ ਸਾਰੇ ਦਾ ਸਾਰਾ ਦੇ ਦਿੱਤਾ ਜੀ। ਉਹ ਸ਼ਾਹੂਕਾਰ ਵਾਲਾ ਕਰਜ਼ਾ ਲੱਥ ਗਿਆ। 2 ਗੱਲਾਂ ਇਹਦੇ ਸਾਹਮਣੇ ਨੇ। ਇੱਕ ਪਾਸੇ ਤਾਂ ਉਹ ਦੇਖੋ ਜੀ ਕਮਾਲ ਦੇ ਮਨੁੱਖ, ਜਿਨ੍ਹਾਂ ਨੇ ਆਪਣਾ ਜਿਹੜਾ ਉਹਨਾਂ ਨੂੰ ਫੰਡਸ ਮਿਲਦੇ ਆ, PDF ਫੰਡ ਹੁੰਦਾ ਜੀ, ਉਹ ਕਢਵਾਇਆ, ਪ੍ਰੋਵੀਡੈਂਟ ਫੰਡ ਜਿਹੜਾ ਜੀ, ਉਹ ਕਢਵਾ ਕੇ ਉਸ ਪਰਿਵਾਰ ਦੀ ਮਦਦ ਕਰਤੀ। ਤੇ ਦੂਜੇ ਪਾਸੇ ਉਹ ਸ਼ਾਹੂਕਾਰ ਹੈ ਜਿਹਨੇ 4 ਪੀੜ੍ਹੀਆਂ ਦਾ ਕੋਈ ਤਰਸ ਨਹੀਂ, ਵੀ 4 ਪੀੜ੍ਹੀਆਂ ਮੁੱਕ ਗਈਆਂ, ਬੰਦਾ ਹੀ ਕੋਈ ਨਹੀਂ ਰਿਹਾ। ਉਹਨਾਂ ਨੇ ਉਹ ਜਿਹੜਾ ਜੀ ਕਰਜ਼ਾ ਲੈ ਲਿਆ ਤਾਂ ਕਿ ਉਹਨਾਂ ਦੀ ਵਹੀ ਦੇ ਉੱਤੇ ਜਿਹੜੀ ਜੀ ਉਹ ਲਾਈਨ ਫਿਰ ਜੇ। ਜਦੋਂ ਭੋਗ ਸੀਗਾ ਉਸ ਮੌਕੇ ਦੇ ਉੱਤੇ ਵੀ ਜਿਹੜਾ ਜੀ ਮੈਂ ਵੀ ਗਿਆ ਸੀਗਾ, ਲੋਕਾਂ ਦੀ ਮਦਦ ਜਿਹੜੀ ਜੀ ਉਹ ਕੁਛ ਕੀਤੀ ਆ। ਦੇਖੋ ਪੈਸਿਆਂ ਦੇ ਨਾਲ ਉਹਨਾਂ ਦੇ ਘਰ ਦੇ ਜੀ ਨਹੀਂ ਵਾਪਸ ਆਉਣੇ, ਪਰ ਜਿਹੜਾ ਤੁਸੀਂ ਨੰਬਰ ਦੇ ਲੈਣ ਦੀ ਜਿਹੜੀ ਗੱਲ ਕੀਤੀ ਆ, ਤਾਂ ਉਹ ਤੁਹਾਨੂੰ ਜ਼ਰੂਰ ਪ੍ਰੋਵਾਈਡ ਜਿਹੜਾ ਜੀ ਮੈਂ ਭੈਣ ਜੀ ਹੋਰਾਂ ਨੂੰ ਦੇ ਦੂੰਗਾ। ਲੈ ਕੇ ਨੰਬਰ ਤੁਸੀਂ ਡਾਇਰੈਕਟਲੀ ਇਹਨਾਂ ਤੋਂ ਲੈ ਲੈਣਾ ਜੀ। ਇਹ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ, ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਲੈਣਾ ਪਰਿਵਾਰ ਨਾਲ ਜੀ। ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਮਨਪ੍ਰੀਤ ਸਿੰਘ ਕਿਸਾਨਾਂ ਦੀਆਂ ਸਬਸਿਡੀਆਂ ਵੀ ਬੰਦ ਕਰਨੀਆਂ ਚਾਹੁੰਦਾ ਤੇ ਮੁਲਾਜ਼ਮਾਂ ਨੂੰ DA ਵੀ ਨਹੀਂ ਦੇਣਾ ਚਾਹੁੰਦਾ, ਤੇ ਆਪ ਉਹ ਬਿਜਲੀ ਤੇ ਸਬਸਿਡੀ ਲਈ ਜਾਂਦਾ ਵਾ, ਉਹਦਾ ਬਿੱਲ ਨਹੀਂ ਦਿੰਦਾ, ਤੇ MLAਆਂ ਦੀਆਂ ਪੈਨਸ਼ਨਾਂ ਵੀ ਵਧਾਈ ਜਾਂਦਾ ਤੇ ਉਹਨਾਂ ਦੇ ਭੱਤੇ ਵੀ ਵਧਾਈ ਜਾਂਦਾ। ਤੇ ਦੂਸਰੇ ਬੰਨੇ ਆਪਣੇ ਤਾਏ ਵਰਗੇ ਜਿਹੜੇ 9-9, 10-10 ਪੈਨਸ਼ਨਾਂ ਲੈਣ ਡਏ ਨੇ, ਉਹਨਾਂ ਬਾਰੇ ਵੀ ਨਹੀਂ ਬੋਲਦਾ ਵੀ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰਕੇ ਖਜ਼ਾਨੇ ਤੋਂ ਭਾਰ ਘਟਾਈਏ। ਸੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਦੂਜਾ ਸਵਾਲ ਹੈ ਮੇਰਾ ਵੀ BJP, ਅਕਾਲੀ ਤੇ ਕੈਪਟਨ ਸਾਹਿਬ ਤਿੰਨੇ ਜਾਣੇ ਸਿੱਧੂ ਤੋਂ ਇੰਨਾ ਕਿਉਂ ਡਰਦੇ ਨਾ ਕਿ ਤਰਪਕਦੇ ਨੇ? ਇਹਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਖਨੀ ਰਾਤ ਸੁਪਨੇ 'ਚ ਵੀ ਇਹਨਾਂ ਦਿਸਦਾ ਰਹਿੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਗੱਲ ਸਿਰਫ ਮਨਪ੍ਰੀਤ ਸਿੰਘ ਬਾਦਲ ਦੀ ਨਹੀਂ ਹੈ ਜੀ,
ਉਹ ਇਸ ਵੇਲੇ ਠੀਕ ਹੈ ਕਿ ਉਹ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ। ਉਹ ਜੋ ਕੁਝ ਕਰ ਰਹੇ ਆ, ਮੈਂ ਸਮਝਦਾ ਉਹ ਸਿੰਬੋਲਿਕ ਰੂਪ ਦੇ ਵਿੱਚ ਤਾਂ ਇਹ ਹੋ ਸਕਦਾ ਕਿ ਮਨਪ੍ਰੀਤ ਸਿੰਘ ਬਾਦਲ ਓਵਰਆਲ ਹੀ ਹੋ ਰਿਹਾ। ਜਿੰਨੇ ਸਿਆਸਤਦਾਨ ਨੇ ਉਹ ਆਪਣੇ ਵਾਸਤੇ ਸਾਰਾ ਕੁਝ ਵਧਾਈ ਜਾ ਰਹੇ ਆ ਜੀ। ਪਿਛਲੇ ਸਮੇਂ ਦੇ ਵਿੱਚ ਜਦੋਂ ਅਕਾਲੀ BJP ਸਰਕਾਰ ਸੀ ਉਦੋਂ ਵੀ ਉਹਨਾਂ ਨੇ ਇਹੀ ਕੁਝ ਕੀਤਾ ਜੀ। ਤਨਖਾਹਾਂ ਵਧਾ ਲਈਆਂ, ਪੈਨਸ਼ਨਾਂ ਵਧਾ ਲਈਆਂ, ਭੱਤੇ ਵਧਾ ਲਏ। ਬਿਲਕੁਲ ਜੀ, ਇੱਕ ਪੈਨਸ਼ਨ, 1 ਰੈਂਕ 1 ਪੈਨਸ਼ਨ ਦੇ ਵਾਸਤੇ ਸਾਬਕਾ ਫੌਜੀ ਲੜੀ ਜਾ ਰਹੇ ਆ ਵਿਚਾਰੇ। ਹੜਤਾਲਾਂ ਕਰ ਕਰਕੇ, ਕਿੰਨਾ ਕੁਝ ਕਰਕੇ, ਉੱਥੇ ਦਿੱਲੀ ਕਿੰਨਾ ਸਮਾਂ ਜਾ ਕੇ ਬੈਠੇ ਰਹੇ। ਉਹਨਾਂ ਦੀ 1 ਰੈਂਕ 1 ਪੈਨਸ਼ਨ ਨਹੀਂ ਹੋਈ। ਇੱਥੇ 6-6 7-7 ਪੈਨਸ਼ਨਾਂ ਜਿਹੜੀਆਂ ਜੀ ਉਹ ਸਿਆਸਤਦਾਨ ਚੁੱਕੀ ਜਾ ਰਹੇ ਆ। ਭੱਤੇ ਉਹਨਾਂ ਦੇ ਜਿਹੜੇ ਜੀ ਉਹ ਵੱਖਰੇ ਆ। ਇਹ ਤਾਂ ਲੋਕ ਨੇ ਜੀ, ਲੋਕ ਅਵੇਅਰ ਹੋਣ ਤੇ ਤਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਹੋਵੇ। ਜਿੱਥੋਂ ਤੱਕ ਸਬਸਿਡੀਆਂ ਦੀ ਗੱਲ ਹੈ, ਅੱਜ ਔਰ ਭਲਕੇ ਇਹ ਤਾਂ ਬੰਦ ਹੋਣੀਆਂ ਹੀ ਆ। ਤੁਸੀਂ ਦੇਖ ਲੈਣਾ ਜੀ, ਇਹ ਸਰਕਾਰਾਂ ਨੇ ਬੰਦ ਕਰਨੀਆਂ ਨੇ ਕਿਉਂਕਿ 2022 ਦੇ ਵਿੱਚ ਸੈਂਟਰ ਦੀ ਸਰਕਾਰ ਦੇ ਵੱਲੋਂ ਆਉਣ ਵਾਲੀਆਂ ਸਬਸਿਡੀਆਂ ਦੇ ਉੱਤੇ ਲੀਕ ਫਿਰ ਰਹੀ ਹੈ। ਜਦੋਂ GST ਲੱਗਣ ਵਾਲੀ ਸੀ, ਤੁਹਾਨੂੰ ਯਾਦ ਹੋਣਾ, ਮਨਪ੍ਰੀਤ ਸਿੰਘ ਬਾਦਲ ਹੋਰੀ ਸਭ ਤੋਂ ਵੱਡੇ ਬੁਲਾਰੇ ਬਣੇ ਹੋਏ ਸੀਗੇ GST ਨੂੰ ਲੈ ਕੇ ਕਿ ਇਹਦੇ ਵਰਗੀ ਚੀਜ਼ ਹੀ ਕੋਈ ਨਹੀਂ ਗੀ ਜੀ। ਇਹ ਉਦੋਂ ਭੁੱਲ ਗਏ ਕਿ ਜਿਹੜੇ ਸੂਬੇ ਆ ਉਹ ਆਪਣੇ ਹੱਥ ਵੱਢ ਕੇ ਸੈਂਟਰ ਦੀ ਸਰਕਾਰ ਨੂੰ ਦੇ ਰਹੇ ਆ ਔਰ ਇਹ ਹੱਥ ਵੱਢ ਕੇ ਦੇ ਦਿੱਤੇ ਗਏ। ਡਿਪੈਂਡ ਹੋ ਕੇ ਰਹਿ ਗਏ, ਹੁਣ ਮਗਰ ਤੁਰੇ ਫਿਰਦੇ, ਲੇਲੜੀਆਂ ਕੱਢਦੇ ਕਿ ਪਿਛਲਾ ਫੰਡ ਦੇ ਦਿਓ, ਅਗਲਾ ਫੰਡ ਦੇ ਦਿਓ, ਪਿਛਲੇ ਅਜੇ ਰਹਿੰਦੇ ਆ, ਅਗਲੇ ਜਿਹੜੇ ਜੀ ਉਹ ਰਹਿੰਦੇ ਆ। ਤੁਸੀਂ ਪੂਰੇ ਤਰੀਕੇ ਦੇ ਨਾਲ ਡਿਪੈਂਡ ਹੋ ਗਏ। ਅੱਜ ਮਨਪ੍ਰੀਤ ਸਿੰਘ ਬਾਦਲ ਉਹਨਾਂ ਕੋਲੇ ਜਵਾਬ ਕੋਈ ਨਹੀਂ ਗਾ। ਤੁਸੀਂ ਤਾਂ ਬਹੁਤ ਵੱਡੇ ਬੁਲਾਰੇ ਬਣੇ ਹੋਏ ਸੀ GST ਦੇ। ਉਦੋਂ ਜਿਹੜਾ ਕਹਿੰਦਾ ਸੀਗਾ ਇਹਨਾਂ ਨੂੰ ਵੀ ਇਉਂ ਜੇ ਸੈਂਟਰ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਲਈ ਗਿਆ ਤੇ ਫਿਰ ਬਣੂਗਾ ਕੀ, ਉਦੋਂ ਜਵਾਬ ਕੋਈ ਨਹੀਂ ਸੀ, ਨਾ ਹੁਣ ਕੋਈ ਜਿਹੜਾ ਜੀ ਉਹ ਜਵਾਬ ਹੈ। ਬਾਕੀ ਜਿੱਥੋਂ ਤੱਕ ਗੱਲ ਆ ਜੀ ਤਰਹਿਣ ਵਾਲੀ ਕਿ ਤਰਿੰਦੇ ਕਿਉਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ, ਐਕਚੁਅਲੀ ਇਹ ਆ ਜੀ ਕਿ ਨਵਜੋਤ ਸਿੰਘ ਸਿੱਧੂ ਕਰਪਟ ਬੰਦਾ ਨਹੀਂ ਗਾ ਜੀ। ਸ਼ਾਇਦ ਜਿਹੜਾ ਕਰਪਟ ਨਹੀਂ ਹੁੰਦਾ, ਜਿਹੜੀ ਠੋਕ ਵਜਾ ਕੇ ਗੱਲ ਕਹਿੰਦਾ ਜੀ, ਉਹਦਾ ਇੱਕ ਡਰ ਤਾਂ ਹੁੰਦਾ ਹੀ ਆ ਨਾ ਜੀ। ਉਹੋ ਜਿਹਾ ਹੀ ਡਰ ਜਿਹੜਾ ਇਹਨਾਂ ਨੂੰ ਬਣਿਆ ਹੋਇਆ ਕਿ ਜੇ ਉਹੋ ਜਿਹਾ ਬੰਦਾ ਸਿਆਸਤ ਦੇ ਵਿੱਚ ਮੂਹਰੇ ਜਿਹੜਾ ਜੀ ਉਹ ਆ ਜਾਂਦਾ ਤੇ ਫਿਰ ਇਹਨਾਂ ਦੀ ਸਲਤਨਤ ਦਾ ਕੀ ਬਣੂਗਾ। ਬੱਸਾਂ ਜਿਹੜੀਆਂ ਜੀ ਜਿਨ੍ਹਾਂ ਤੋਂ ਕਰੋੜਾਂ ਰੁਪਈਆ ਇਹ ਕਮਾਉਂਦੇ ਆ, ਸ਼ਰਾਬ ਮਾਫੀਆ ਜਿਨ੍ਹਾਂ ਤੋਂ ਕਰੋੜਾਂ ਅਰਬਾਂ ਰੁਪਈਏ ਕਮਾਉਂਦੇ ਆ, ਰੇਤ ਮਾਫੀਆ, ਇਹ ਸਾਰੇ ਇਹਨਾਂ ਦੇ ਹੀ ਤਾਂ ਹੈਗੇ ਆ ਜੀ, ਰਾਜਨੀਤਿਕਾਂ ਦੇ। ਤੋਂ ਇਹਨਾਂ ਨੂੰ ਆਪਣੀ ਸਲਤਨਤ ਜਿਹੜੀ ਹੈ ਜੀ ਜਦੋਂ ਡੋਲਦੀ ਦੀਂਦੀ ਆ ਤੇ ਫਿਰ ਇਹ ਹਾਲ ਪਾਰਿਆ ਕਰਕੇ ਜਿਹੜੇ ਇਹਨਾਂ ਦੀ ਉਹ ਭੱਜ ਕੇ ਪੈ ਨਿਕਲਦੇ ਆ ਇੱਕੋ ਬੰਦੇ ਨੂੰ ਵੀ ਕਿਤੇ ਇਹ ਮੂਹਰੇ ਨਾ ਆ ਜੇ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਕੱਲ੍ਹ ਵਾਲੇ ਬਿਆਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਸੰਭਾਵੀ ਜਿਹੜੀ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਉਹਨਾਂ ਨੂੰ ਸੱਦਾ ਪੱਤਰ ਮਿਲਿਆ ਉਹਨੂੰ ਲੈ ਕੇ ਹੀ ਹੈ ਜੀ। ਇਹ ਆਲਰੇਡੀ ਇੱਕ ਕਿਸਮ ਦੇ ਨਾਲ ਲਾਮਬੰਦੀ ਸਟਾਰਟ ਹੋ ਗਈ ਹੈ। ਇਹ ਕੱਲ ਕੈਪਟਨ ਸਾਹਿਬ ਦਾ ਬਿਆਨ ਆਇਆ, ਅੱਜ ਭਲਕੇ BJP ਦਾ ਆ ਜਾਊਗਾ। ਅੱਜ ਬੇਸ਼ੱਕ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਇਹ ਗੱਲ ਕਹਿ ਰਿਹਾ ਕਿ ਕੈਪਟਨ ਸਾਹਿਬ ਦਾ ਬਿਆਨ ਠੀਕ ਨਹੀਂ, ਨਵਜੋਤ ਸਿੰਘ ਸਿੱਧੂ ਨੂੰ ਬੋਲ ਰਹਿਣ ਦਿਓ। ਇਹ ਭੁੜਕ ਕੇ ਬੋਲਦੇ ਵੇਖਿਓ ਜੀ ਕਿਵੇਂ ਉੱਠ ਕੇ ਬੋਲਦੇ ਆ ਜੀ। ਬਿਲਕੁਲ ਜੀ। ਦੇਖੋ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸਰਕਾਰ ਨੇ ਤਾਂ ਸੁਲਤਾਨਪੁਰ ਵਾਸਤੇ ਆਪਣੀਆਂ ਬੱਸਾਂ ਲਾਤੀਆਂ, ਉੱਥੇ ਰੀ ਲਾਈਆਂ ਨੇ ਤੁਸੀਂ ਦੱਸਿਆ, ਪਰ ਜਿਹੜੇ ਕਹਿੰਦੇ ਸੀਗੇ ਸਿਮਰਤ ਕੌਰ ਹੋਣੀ, ਬਾਦਲ ਸਾਹਿਬ ਹੋਣੀ ਵੀ ਆਹ $20 ਬੰਦ ਕੀਤੇ ਜਾਣ, ਇਹਨਾਂ ਨੂੰ ਵੀ ਚਾਹੀਦਾ ਵੀ ਆਪਣੀਆਂ ਬੱਸਾਂ ਉੱਥੇ ਲੋਕਾਂ ਨੂੰ ਫ੍ਰੀ ਲੈ ਕੇ ਜਾਣ ਜੀ। ਇਹ $20 ਦਾ ਜੇ ਕਰ ਸਕਦੇ ਨੇ, ਗਰੀਬ ਲੋਕਾਂ ਦੇ ਉੱਤੇ ਲਾਇਆ ਇਹਨਾਂ ਨੇ $20, ਤਾਂ ਉੱਥੇ ਗਰੀਬ ਲੋਕਾਂ ਨੂੰ ਪਿੰਡਾਂ ਚੋਂ ਲਿਆ ਵੀ ਸਕਦੇ ਨੇ ਆਪਣੀਆਂ ਬੱਸਾਂ ਤੋਂ। ਇਹਦੇ ਬਾਰੇ ਦੱਸੋ। ਇਹ ਤਾਂ ਵੈਸੇ ਕਹਿੰਦੇ ਨੇ ਕਿ ਝੋਟਿਆਂ ਵਾਲੇ ਘਰੋਂ ਲੱਸੀ ਮੰਗਣ ਵਾਲੀ ਜਿਹੜੀ ਉਹ ਗੱਲ ਆ ਨਾ ਜੀ, ਉਹ ਕਿਵੇਂ ਜਿਹੜਾ ਜੀ ਉੱਥੇ ਲਾ ਦੇਣਗੇ। ਜਦੋਂ ਸਰਕਾਰ ਵੀ ਰਹੀ ਆ ਤਾਂ ਉਦੋਂ ਵੀ ਜੇ ਪੰਜਾਬ ਬੰਦ ਦਾ ਸੱਦਾ ਸਰਕਾਰ ਦਿੰਦੀ ਹੁੰਦੀ ਸੀ, ਸਾਰੀਆਂ ਸਰਕਾਰੀ ਬੱਸਾਂ ਬੰਦ ਤੇ ਇਹਨਾਂ ਦੀਆਂ ਜਿਹੜੀਆਂ ਜੀ ਉਹ ਸ਼ੂਕਦੀਆਂ ਫਿਰਦੀਆਂ ਸੀ। ਹੁਣ ਤਾਂ ਤਕਰੀਬਨ ਹੋ ਹੀ ਜਿਹੜੀਆਂ ਜੀ ਉਹ ਇਹਨਾਂ ਦੀਆਂ ਗਈਆਂ। ਇਹ ਤਾਂ ਕਦੀ ਪੋਸੀਬਲ ਹੀ ਜਿਹੜਾ ਜੀ ਨਹੀਂ ਹੋ ਸਕਦਾ ਨਾ। ਤੁਸੀਂ ਅੱਜ ਸਰਾਂ ਕੋਈ ਬੁੱਕ ਕਰਾਉਣੀ ਆ ਆਨਲਾਈਨ ਪਿਆ ਜੀ, ਤੁਸੀਂ ਆਨਲਾਈਨ ਜਿਹੜਾ ਜੀ ਉਹ ਚੈੱਕ ਕਰ ਲੈਣਾ। ਜਿਹੜੀ ਨਵੀਂ ਖੁੱਲੀ ਸਰਾਂ ਵੀ ਅੰਮ੍ਰਿਤਸਰ ਦੇ ਵਿੱਚ ਤੇ ਪੁਰਾਣੀ ਵੀ ਜਿਹੜੀ ਗੁਰੂ ਰਾਮਦਾਸ ਸਰਾਂ ਤੇ ਬਾਹਰ ਜਿਹੜੀ ਖੁੱਲੀ ਆ ਉਹਦੀ ਬੁਕਿੰਗ ਦੇ ਉੱਤੇ ਤੁਹਾਨੂੰ ਆ ਜਾਊਗਾ ਜੀ ਪਤਾ। 1300 ਤੋਂ 1500 ਰੁਪਈਆ ਜਿਹੜਾ ਜੀ ਉਹ ਲੱਗ ਰਿਹਾ। ਇਹ ਸਾਰੇ ਦਿਵਾਲੇ ਤਾਂ ਹੋਏ ਆ $20 ਦੇ। ਕਿੱਡਾ ਵੱਡਾ ਢਾਂਚਾ ਇੱਕ ਮੁਲਕ ਨੇ ਜਿਹੜਾ ਜੀ ਉਹ ਖੜਾ ਕਰਕੇ ਦਿੱਤਾ। ਜਦੋਂ ਮੁਲਕ ਟੂ ਮੁਲਕ ਹੁੰਦਾ ਉਦੋਂ ਵੀਜ਼ਾ ਫੀ ਲੱਗਦੀ ਆ। ਜਿਹੜੇ ਮੈਂ ਜ਼ਿਕਰ ਕੀਤਾ ਕਿ ਕਿੰਨੇ ਲੋਕ ਜਿਹੜੇ ਜੀ ਵਾਘੇ ਵਾਲੀ ਸਰਹੱਦ ਤੋਂ ਕ੍ਰਾਸ ਕਰ ਰਹੇ ਆ, ਉਹ ਵੀਜ਼ਾ ਫੀ ਦੇ ਕੇ ਜਾ ਰਹੇ ਆ ਜੀ। ਵੀਜ਼ਾ ਫੀ ਕੋਈ ਪਾਕਿਸਤਾਨ ਨੇ ਨਵੀਂ ਨਹੀਂ ਲਾਈ ਜਿਹਨੂੰ ਇਹ ਜਜ਼ੀਆ ਜਿਹੜਾ ਜੀ ਉਹ ਕਹਿ ਰਿਹਾ।
ਜਜ਼ੀਆ ਕੀ ਆ ਕਿ ਇੱਥੋਂ ਪਟਿਆਲੇ ਤੋਂ ਮੈਂ ਤੁਰਨਾ ਹੋਵੇ, ਡੇਰਾ ਬਾਬਾ ਨਾਨਕ ਜਾਣਾ ਹੋਵੇ, 350 ਰੁਪਈਆ ਜਿਹੜਾ ਜੀ ਉਹ ਟੋਲ ਦਾ ਲੱਗਣਾ। ਕੀ ਸਰਕਾਰ ਜਿਹੜੀ ਆ ਉਹ ਹਫ਼ਤੇ ਦੇ ਵਾਸਤੇ ਟੋਲ ਬੰਦ ਕਰੂਗੀ? ਨਹੀਂ। ਜਿਹੜੇ ਲੋਕ ਐਡੀ ਵੱਡੀ ਗਿਣਤੀ ਆ ਰਹੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸਰਾਵਾਂ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਫ੍ਰੀ ਕਰੂਗੀ? ਨਹੀਂ। ਇਹ ਤੁਸੀਂ ਬੱਸਾਂ ਦੀ ਜਿਹੜੀ ਜੀ ਉਹ ਗੱਲ ਕਰਦੇ ਹੋ, ਇਹ ਕਿਤੇ ਕਿਸੇ ਨੇ ਪਾਇਆ ਜੋਕ ਦੇ ਵਜੋਂ ਹੀ ਸੀਗਾ, ਹੈ ਅਸਲੀਅਤ ਆ ਵੀ ਜਾਂ ਤਾਂ ਪਾਕਿਸਤਾਨ ਇਹ ਕਹਿ ਦੇ ਵੀ ਜਿਹੜੇ ਅਸੀਂ $20 ਗਰਾਉਣੇ ਆ ਅਸੀਂ 25 ਕਰ ਦਿੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰਾ ਕੇ ਦੇ ਦੇ $5 ਉਹਦੇ, ਤੇ ਫਿਰ ਤੁਸੀਂ ਉਸ ਤੋਂ ਬਾਅਦ ਦੇਖਿਓ ਜੀ ਜਜ਼ੀਏ ਨੂੰ ਇਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਕਿਵੇਂ ਜਿਹੜਾ ਜੀ ਉਹ ਪ੍ਰਚਾਰਦੇ ਆ ਵੀ ਇਹ ਤਾਂ ਪ੍ਰਸ਼ਾਦ ਹੈ ਜਿਹੜਾ ਬਾਬੇ ਨਾਨਕ ਦੇ ਰਾਹ ਦੇ ਉੱਤੇ ਅਸੀਂ ਜਿਹੜਾ ਉਹ ਇਕੱਠਾ ਕਰ ਰਹੇ ਹਾਂ। ਕਿਸੇ ਨੂੰ ਕਹਿ ਦੇਣਾ ਜਿਹੜਾ ਜੀ ਉਹ ਬਹੁਤ ਸੌਖਾ ਹੁੰਦਾ। ਗੱਲ ਉਹੀ ਹੈ ਜੀ ਕਿ ਗੁਰੂ ਨਾਨਕ ਨੂੰ ਮੰਨਣ ਵਾਲੇ ਇਹ ਲੋਕ ਨੇ ਜੀ, ਗੁਰੂ ਨਾਨਕ ਦੀ ਮੰਨਣ ਵਾਲੇ ਹੁੰਦੇ ਤੇ ਪੰਜਾਬ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਨਾ ਪਹੁੰਚਦਾ ਜੀ। ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਹਾਂਜੀ, ਨਵਜੋਤ ਆਪਣੇ ਭਾਜੀ ਆਪਣੇ ਨਵਜੋਤ ਸਿੱਧੂ ਬਾਰੇ ਆ ਵੀ ਜਿੱਦਾਂ ਨਾ ਉਹਨਾਂ ਨੇ ਕਿਹਾ ਵੀ ਆਪਣੇ ਜਦੋਂ ਤੁਸੀਂ ਇਮਰਾਨ ਖਾਨ ਨੇ ਯਾਰੀ ਪਾਲਤੀ ਇਹਨਾਂ ਉਹਨਾਂ ਕਹਿਤਾ ਵੀ ਤੁਸੀਂ ਆਪਣੇ ਇੰਡੀਅਨ ਗੌਰਮੈਂਟ ਨੇ ਜਾਂ ਕੈਪਟਨ ਸਾਹਿਬ ਨੇ ਤਾਂ ਥੱਲੇ ਕਰਤਾ ਸੀ ਬਿਲਕੁਲ ਹੀ, ਤੇ ਉਹਨਾਂ ਨੇ ਫਿਰ ਵੀ ਕਰਤਾ ਵੀ ਆਪਣੇ ਨੂੰ ਇਨਵੀਟੇਸ਼ਨ ਭੇਜਿਆ। ਤੇ ਜਦੋਂ ਹਿਸਟਰੀ ਲਿਖੀ ਜਾਊਗੀ ਮੇਰਾ ਨਵਜੋਤ ਸਿੱਧੂ ਦਾ ਨਾਂ ਆਉਣਾ ਹੀ ਆਉਣਾ ਵੀ ਇਹਨਾਂ ਕਰਕੇ, ਜਾਂ ਅਰਦਾਸਾਂ ਲਾ ਲਓ, ਪਰ ਇਹਨਾਂ ਕਰਕੇ ਮੇਨ ਵੀ ਦੋਨਾਂ ਨੇ ਇਮਰਾਨ ਖਾਨ ਨੇ ਤੇ ਇਹਨਾਂ ਕਰਕੇ ਆਪਣੇ ਕੋਰੀਡੋਰ ਦਾ ਜਿਹੜਾ ਬਣਿਆ ਕੋਈ ਸਬੱਬ ਬਣਿਆ ਜਾਂ ਰਾਹ ਖੁੱਲਣ ਲੱਗਾ। ਪਰ ਕੈਪਟਨ ਸਾਹਿਬ ਨੂੰ ਕਿਹੜੀ ਗੱਲੋਂ ਏਦਾਂ ਹੋਈ ਜਾਂਦਾ ਜੇ ਮੰਨ ਲਓ ਇਹ ਨਾਮ ਦਾ ਇਨਵੀਟੇਸ਼ਨ ਨਾ ਮਿਲਦਾ ਫਿਰ ਤਾਂ ਉਹ ਕਹਿੰਦੇ ਸਾਰਾ ਕੁਝ ਠੀਕ ਆ। ਹੁਣ ਉਹ ਕਹੀ ਜਾਂਦੇ ਜੀ ਉਸੇ ਟੈਰੋਰਿਸਟ ਆਪਣੇ ਏਦਾਂ ਦੇ ਉਹਨਾਂ ਬਣਾਏ, ਅੱਡੇ ਬਣਾਏ, ਆਹ ਕੀਤਾ। ਤੇ ਬਾਕੀ ਜਿਹੜਾ ਦੂਜਾ ਸਵਾਲ ਮੇਰਾ ਇਹ ਹੈਗਾ ਨਾਲ ਲੱਗਦਾ ਜੇ ਮੰਨ ਲਓ ਸੁਲਤਾਨਪੁਰ ਲੋਧੀ ਜਾਂਦੀ ਸੰਗਤ ਤੇ ਨਾ ਦੋਨਾਂ ਦੇ ਨਾਂ ਸ਼੍ਰੋਮਣੀ ਕਮੇਟੀ ਵਾਲੇ ਜਾਣ, ਅਕਾਲੀ ਦਲ ਦੇ ਨਾਂ ਦੂਜੇ ਬੰਨੇ ਜਾਣ, ਆਪਣੇ ਕੀ ਨਾ ਕਾਂਗਰਸ ਦੇ, ਤਾਂ ਮੱਥਾ ਟੇਕ ਕੇ ਆਰਾਮ ਨਾਲ ਕੀਰਤਨ ਸੁਣ ਕੇ ਆਪਣੇ ਘਰਾਂ ਨੂੰ ਜਾਣ। ਤੇ ਇਹਦੇ ਬਾਰੇ ਦੱਸਿਓ ਆਪਣੇ ਭਾਜੀ। ਥੈਂਕ ਯੂ। ਸੁਣ ਲੈਣ ਦਿਓ ਜੀ। ਦੇਖੋ ਜਿਹੜਾ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਹੀ ਮੈਂ ਥੋੜਾ ਜਿਹੜਾ ਜੀ ਉਹ ਸਪਸ਼ਟ ਕੀਤਾ। ਹੁਣ ਜੇ ਤੁਸੀਂ ਦੇਖਿਆ ਹੋਵੇ ਤਾਂ ਇੱਕ ਹਮਲਾ ਹੋਇਆ ਸੋਸ਼ਲ ਮੀਡੀਆ ਦੇ ਰਾਹੀਂ ਕਿ ਨਵਜੋਤ ਸਿੰਘ ਸਿੱਧੂ ਛੇਤੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ, ਉਹ ਸੰਭਾਵੀ 2022 ਦਾ ਚਿਹਰਾ ਜਿਹੜਾ ਜੀ ਉਹ ਹੋਊਗਾ ਭਾਰਤੀ ਜਨਤਾ ਪਾਰਟੀ ਦਾ, ਸਿੱਖ ਫੇਸ ਹੋਊਗਾ। ਇਹ ਬੜੇ ਵੱਡੇ ਪੱਧਰ ਦੇ ਉੱਤੇ ਚੱਲਦੇ ਆ ਜੀ। ਇਹ ਇੱਕ ਖਾਸ ਜਿਹੜਾ ਤੌਰ ਦੇ ਉੱਤੇ ਜਿਹੜਾ ਜੀ ਇਹ ਪ੍ਰਚਾਰਿਆ ਜਾ ਰਿਹਾ ਤਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਜੀ ਉਹ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਅਕਸ ਹੈ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਬੀਜੇਪੀ ਦੇ ਵਿਰੋਧ ਦੇ ਵਿੱਚ ਆ ਬਹੁਤ ਵੱਡੀ ਗਿਣਤੀ ਜਿਹੜਾ ਭਾਈਚਾਰਾ ਜੀ, ਉਹਨੂੰ ਜਿਹੜਾ ਜੀ ਉਹ ਧੁੰਦਲਾ ਕੀਤਾ ਜਾ ਸਕੇ। ਮੰਨ ਲਓ ਕੱਲ ਨੂੰ ਨਵਜੋਤ ਸਿੰਘ ਸਿੱਧੂ ਹੋਰੀ ਬੀਜੇਪੀ 'ਚ ਜਾਂਦੇ ਵੀ ਨੇ, ਮੈਂ ਤਾਂ ਇਹ ਕਹੂੰਗਾ ਦੇਖੋ ਉਹ ਸਿਆਸੀ ਵਿਅਕਤੀ ਨੇ, ਇਹ ਨਹੀਂ ਆਪਾਂ ਨੂੰ ਭੁੱਲਣਾ ਚਾਹੀਦਾ। ਇੱਕ ਪਾਰਟੀ ਹੁਣ ਜਿਹੜੀ ਆ ਜੀ ਉਹਨਾਂ ਨੂੰ ਧੱਕੇ ਮਾਰ ਕੇ ਮੈਂ ਇਹ ਕਹੂੰਗਾ ਉਹ ਬਾਹਰ ਕੱਢ ਰਹੀ ਆ, ਤੇ ਉਹ ਕਿਸੇ ਪਾਸੇ ਤਾਂ ਜਾਣਗੇ ਨਾ। ਕਿਸ ਪਾਸੇ ਜਾਂਦੇ ਉਹਨਾਂ ਦੀ ਚੋਇਸ ਹੈ, ਕਦੋਂ ਜਾਂਦੇ ਆ ਉਦੋਂ ਦੇਖਾਂਗੇ ਕਿ ਉਦੋਂ ਕਿਸ ਪਾਸੇ ਨੂੰ ਜਾਂਦਾ। ਇਹ ਇਸ ਵੇਲੇ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਇਹ ਵੀ ਕਨਸੋਆਂ ਨੇ ਕਿ ਜਿਹੜੇ ਹੈਗੀ ਨਾ ਜੀ ਫੀਸ ਵਾਲੀ ਗੱਲ $20 ਵਾਲੀ, ਇਹ ਨਵਜੋਤ ਸਿੰਘ ਸਿੱਧੂ ਪੂਰੀ ਉਠਾਉਣਗੇ, ਉਹਨਾਂ ਦੇ ਕਹੇ ਦੇ ਉੱਤੇ ਇਹ ਫੀਸ ਵੀ ਚੁੱਕੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਕਨਸੋਆਂ ਮਿਲ ਰਹੀਆਂ ਨੇ। ਕਨਸੋਆਂ ਇਹ ਵੀ ਮਿਲ ਰਹੀਆਂ ਨੇ ਕਿ ਕਿਤੇ ਇਮਰਾਨ ਖਾਨ ਹੋਰੀ, ਕਿਉਂਕਿ ਜੇ ਤੁਸੀਂ ਉਹ ਸੱਦੇ ਦੇ ਉੱਤੇ ਦੇਖੋ ਤਾਂ ਉਹਦੇ ਉੱਤੇ ਲਿਖਿਆ ਹੋਇਆ ਰੈਫਰੈਂਸ ਨੰਬਰ 0001 ਉਸ ਸੱਦੇ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਮਰਾਨ ਖਾਨ ਹੋਰੀ, ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਕਿਹਾ ਸੀਗਾ ਕਿ ਤੁਸੀਂ ਉਦਘਾਟਨ ਕਰੋ, ਆ ਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਵੋ। ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀਗਾ ਕਿ ਵਿਸ਼ੇਸ਼ ਮਹਿਮਾਨ ਨਹੀਂ, ਮੈਂ ਜਾਣਾ ਜ਼ਰੂਰ ਹੈ। ਉਹ ਜਾਣਗੇ। ਇਹ ਉਦਘਾਟਨ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਵੀ ਜਿਹੜਾ ਜੀ ਉਹ ਕਰਵਾਇਆ ਜਾ ਸਕਦਾ ਹੈ ਸੰਭਾਵੀ ਰੂਪ 'ਚ। ਜਿਹੜੀਆਂ ਕਨਸੋਆਂ ਨੇ ਇਹ ਇਸ ਕਰਕੇ ਜਿਹੜਾ ਜੀ ਉਹ ਡੱਕਣ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ। ਜਿੱਥੋਂ ਤੱਕ ਇਤਿਹਾਸ ਦੀ ਗੱਲ ਹੈ ਜੀ, ਬਿਲਕੁਲ ਜਦੋਂ ਵੀ ਕਿਤੇ ਲਿਖਿਆ ਜਾਊਗਾ ਮੈਂ ਸਮਝਦਾ ਸਿਰਫ ਨਵਜੋਤ ਸਿੰਘ ਸਿੱਧੂ ਹੋਰੀ ਕਿਉਂ, ਇਹਦੇ ਵਿੱਚ ਜਿਨ੍ਹਾਂ ਨੇ ਵੀ ਰੋਲ ਜਿਹੜਾ ਜੀ ਉਹ ਨਿਭਾਇਆ, ਖੁੱਲੇ ਸਾਰੇ ਮਨ ਦੇ ਨਾਲ, ਖੁੱਲੇ ਦਿਲ ਦੇ ਨਾਲ। ਕੁਲਦੀਪ ਸਿੰਘ ਵਡਾਲਾ ਹੋਰਾਂ ਦਾ ਜ਼ਿਕਰ ਵੀ ਇਹਦੇ ਵਿੱਚ ਹੋਣਾ ਚਾਹੀਦਾ। ਬਹੁਤ ਸਾਰੇ ਸਾਲਾਂ ਤੱਕ ਲਗਾਤਾਰ ਉਹ ਜਿਹੜਾ ਜੀ ਉਹ ਅਰਦਾਸ ਕਰਦੇ ਰਹੇ। ਦੇਖੋ ਇਹਦੇ ਉੱਤੇ ਵੀ ਕਿੰਤੂ ਪਰੰਤੂ ਹੋ ਸਕਦਾ, ਕੋਈ ਵੀ ਕਰ ਸਕਦਾ, ਅਰਦਾਸ ਨਾ ਹੋਇਆ ਨਹੀਂ ਹੋਇਆ, ਗੱਲ ਇਹ ਨਹੀਂ, ਗੱਲ ਇਹ ਸੀ ਕਮਿਟਮੈਂਟ ਦੀ। ਇਹਦੇ ਵਿੱਚ ਮੈਂ ਜਿਹੜਾ ਜੀ ਕੁਲਦੀਪ ਨਈਅਰ ਹੋਰਾਂ ਨੂੰ ਔਰ ਸਤਨਾਮ ਸਿੰਘ ਮਾਣਕ ਹੋਰੀ ਨੇ, ਇਹਨਾਂ ਨੂੰ ਵੀ ਕ੍ਰੈਡਿਟ ਜਿਹੜਾ ਜੀ ਦੇਣਾ ਬਣਦਾ। ਜਿਹੜੇ ਲੋਕ ਮੋਮਬੱਤੀਆਂ ਲੈ ਕੇ ਕਿੰਨੇ ਸਾਲਾਂ ਤੱਕ ਜਿਹੜਾ ਜੀ ਉਹ ਸਰਹੱਦ ਦੇ ਉੱਤੇ ਜਾਂਦੇ ਰਹੇ ਆ। ਇਹ ਬੇਸ਼ੱਕ ਅਰਦਾਸ ਨਹੀਂ ਸੀ ਕਰਦੇ, ਇੱਕ ਦੁਆ ਤਾਂ ਕਰਦੇ ਸੀ। ਉਧਰੋਂ ਵੀ ਓਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਉਂਦੇ ਸੀਗੇ।
ਮੈਂ ਉਹ ਨਜ਼ਾਰਾ ਖੁਦ ਜਿਹੜਾ ਜੀ ਉਹ ਤੱਕਿਆ ਹੋਇਆ ਹੈ। ਇਸ ਪਾਸਿਓਂ ਇਹ ਲੋਕ ਹੱਥ ਖੜੇ ਕਰਦੇ, ਦੂਜੇ ਪਾਸੇ ਤੋਂ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਉਧਰ ਵਾਲੇ ਜਿਹੜੇ ਪੰਜਾਬੀ ਨੇ ਉਹ ਹੱਥ ਖੜੇ ਕਰਦੇ ਸੀਗੇ। ਅੱਜ ਗੱਲ ਭਗਤ ਸਿੰਘ ਦੀ ਵੀ ਪਾਕਿਸਤਾਨ ਦੇ ਵਿੱਚ ਵੀ ਚੱਲਦੀ ਆ ਤੇ ਉੱਥੇ ਚੌਕ ਦਾ ਨਾਮ ਰੱਖਿਆ ਜਾਵੇ, ਉਹਦਾ ਸ਼ਹੀਦੀ ਦਿਵਸ ਉੱਥੇ ਵੀ ਜਿਹੜਾ ਜੀ ਉਹ ਮਨਾਉਣ ਲੱਗੇ ਆ। ਇਹ ਜਿਹੜੀ ਪੰਜਾਬੀਅਤ ਇਕੱਠੀ ਹੋ ਰਹੀ ਹੈ ਨਾ, ਪੰਜਾਬੀ ਜਿਹੜੇ ਇਕੱਠੇ ਹੋ ਰਹੇ ਆ, ਇਹ ਜਿਹੜਾ ਰੌਲਾ ਪੈ ਰਿਹਾ ਨਾ, ਇਹ ਉਸ ਗੱਲ ਨੂੰ ਲੈ ਕੇ ਜਿਹੜਾ ਉਹ ਪੈ ਰਿਹਾ ਕਿ ਕਿਤੇ ਉਹ ਨਾ ਹੋਵੇ ਕਿ ਮੁੜ ਕੇ ਖੈਬਰ ਤੱਕ ਜਿਹੜਾ ਜੀ ਇਹ ਇਕੱਠੇ ਹੋ ਜਾਣ। ਇਹਨੂੰ ਜ਼ਰੂਰ ਜਿਹੜਾ ਜੀ ਉਹ ਸਮਝਣ ਦੀ ਜ਼ਰੂਰਤ ਹੈ। ਜੇ ਤੁਸੀਂ ਲੰਬੇ ਕੈਨਵਸ ਦੇ ਉੱਤੇ ਇਸ ਸਾਰੇ ਕੁਛ ਨੂੰ ਜਿਹੜਾ ਜੀ ਉਹ ਰੱਖ ਕੇ ਦੇਖਦੇ ਹੋ, ਇਹ ਕੌਮ ਪਾੜੀ ਕਿਉਂ ਗਈ, ਇਹਨੂੰ ਵਿਚਾਲੇ ਤੋਂ 1947 ਦੇ ਵਿੱਚ ਜਿਹੜਾ ਜੀ ਉਹ ਚੀਰਿਆ ਕਿਉਂ ਗਿਆ? ਇਹ ਕਿਉਂਕਿ ਮਾਰਸ਼ਲ ਕੌਮ ਹੈ ਪੰਜਾਬੀ ਕੌਮ ਜਿਹੜੀ ਹੈ, ਜੇ ਇਕੱਠੀ ਹੁੰਦੀ ਹੈ ਤੇ ਫਿਰ ਜਿਹੜਾ ਜੀ ਕੁਛ ਵੀ ਕਰ ਸਕਦੀ ਹੈ। ਇਕੱਠੀ ਇਹ ਨਹੀਂ, ਉਸ ਮੁਲਕ ਦੀ ਆਪਣੀ ਇੱਕ ਹੋਂਦ ਆ। ਮੈਂ ਇਹ ਵੀ ਕਹਿੰਦਾ ਜੀ ਉਹ ਇੰਡੀਪੈਂਡੈਂਟ ਮੁਲਕ ਹੈ, ਉਹਦੀ ਹੋਂਦ ਜਿਹੜੀ ਉਹ ਸਵੀਕਾਰੋ ਔਰ ਹੋਂਦ ਸਵੀਕਾਰ ਕੇ ਜੇ ਇਹ ਲਾਂਘਾ ਖੁੱਲਦਾ, ਇਹ ਮਹਿਜ਼ ਇੱਕ ਪੁਲ ਨਿਗਾ ਜੀ। ਇਹ ਦੋ ਉਹਨਾਂ ਕੌਮਾਂ ਦੇ ਵਿਚਾਲੇ ਜਿਨ੍ਹਾਂ ਦੀ ਬੋਲੀ ਸਾਂਝੀ ਆ, ਜਿਨ੍ਹਾਂ ਦਾ ਕਲਚਰ ਸਾਂਝਾ ਆ, ਉਹ ਬਾਬਾ ਨਾਨਕ ਜਿਹੜਾ ਜੀ ਉਹ ਇੱਕ ਪੁਲ ਦਾ ਕੰਮ ਕਰਨ ਲੱਗਿਆ। ਇਸ ਕਰਕੇ ਰੌਲਾ ਰੱਪਾ ਜਿਹੜਾ ਜੀ ਵੱਡਾ ਹੋ ਰਿਹਾ। ਪਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਲੋਕ ਮੱਥਾ ਟੇਕ ਕੇ ਜਿਹੜਾ ਜੀ ਮੁੜ ਆਉਣ, ਇਹਨਾਂ ਦੇ ਸਮਾਗਮਾਂ ਦੇ ਵਿੱਚ ਨਾ ਜਾਣ, ਇਸ ਤਰ੍ਹਾਂ ਹੈ ਜੀ ਕਿ ਸ਼੍ਰੀਮਾਨ ਜੀ ਜੇ ਪੰਜਾਬ ਦੇ ਲੋਕ ਇੰਨੇ ਸੁਚੇਤ ਹੁੰਦੇ ਸਿਆਸੀ ਤੌਰ ਦੇ ਉੱਤੇ ਕਮ ਸੇ ਕਮ, ਤੇ ਪੰਜਾਬ ਮੌਜੂਦਾ ਸਿਆਸੀ ਖਲ ਜਗਣ ਦੇ ਵਿੱਚ ਫਸਦਾ ਨਾ। ਬਿਲਕੁਲ ਜੀ। ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਸਾਹਿਬ ਜੀ। ਮੇਰਾ ਸਵਾਲ ਇਹ ਹੈ ਜੀ ਵੀ ਆਪਣਾ ਵੇਖੋ, ਇਹਨਾਂ ਨੇ ਪੰਜਾਬ ਸਰਕਾਰ ਨੇ ਟੈਂਟ ਸਿਟੀ ਲਾਈ ਹੈ, ਟੈਂਟ ਸਿਟੀ। ਉਹਦੇ ਚ ਵੀ ਗਰੀਬਾਂ ਦਾ ਤਾਂ ਕੋਈ ਇਹਦੇ ਚ ਦਿਖਦਾ ਨਹੀਂ, ਜਿਹੜਾ ਜੀ ਮੀਡੀਆ ਤੇ ਵਿਖਾਈ ਜਾਂਦੇ ਜਾਂ ਹੋਰ ਕਿਤੇ ਵੀ ਆ ਬਹੁਤ ਵਧੀਆ ਸਹੂਲਤਾਂ ਜੀ। ਤੇ ਉਹ ਉੱਥੇ ਤਾਂ ਤਗੜੇ ਬੰਦੇ, ਤਗੜੇ ਜਿਹੜੇ ਪੜ੍ਹੇ ਲਿਖੇ ਜਾਂ ਕੋਈ ਅਫਸਰ ਆ, ਉਹ ਉੱਥੇ ਫਿਰਦੇ ਦਿਖਦੇ ਆ। ਤੇ ਗਰੀਬ ਬੰਦਾ ਤਾਂ ਕੋਈ ਮੈਨੂੰ ਨਾ ਤਾਂ ਉੱਥੇ ਸੁਲਤਾਨਪੁਰ ਲੋਧੀ ਜਾਂ ਮਿਲਿਆ ਵੇਖਿਆ ਕੋਈ ਉਹਦੇ ਚ ਵੀਡੀਓ ਚ। ਇਹਦੇ ਬਾਰੇ ਦੱਸੋ ਜੀ ਵੀ ਗਰੀਬਾਂ ਤੇ ਕਿ ਤਗੜੇ ਅਫਸਰਾਂ ਤੇ ਤਗੜੇ ਲੀਡਰਾਂ ਵਾਸਤੇ ਹੀ ਹੈ ਜੀ ਇਹ ਹੈਗਾ। ਨਾਲੇ ਵੀ ਕਰਤਾਰਪੁਰ ਵਾਸਤੇ ਵੀ ਬੱਸਾਂ ਲਾਉਣਗੇ ਫ੍ਰੀ ਜਾਣ ਨੂੰ, ਤੇ ਟੂਲ ਜਿਹੜੇ ਪੁਲ ਤੋਂ ਅੱਗੇ ਜਵਾਬ ਦੇਈ ਹਟੇ ਆ, ਜਿਹੜੇ ਇਹਨਾਂ ਦਾ ਪੁਲਾਂ ਦਾ ਟੈਕਸ ਲੱਗਦਾ ਉਹ ਬੰਦ ਕਰਨਗੇ, ਟੂਲ ਟੈਕਸ। ਇੰਨਾ ਜਵਾਬ ਦਿਓ ਜੀ। ਥੈਂਕ ਯੂ ਜੀ। ਜੀ ਟੋਲ ਟੈਕਸ ਤਾਂ ਬੰਦ ਹੋਣ ਦੀ ਅਜੇ ਕੋਈ ਖਬਰ ਨਹੀਂ ਆ ਰਹੀ। ਜਿਹੜੀਆਂ PRTC ਦੀਆਂ ਬੱਸਾਂ ਨੇ ਜੀ ਉਹ ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਆਪਣੇ ਡੇਰਾ ਬਾਬਾ ਨਾਨਕ ਦੇ ਵਾਸਤੇ ਜਿਹੜੀਆਂ ਦੀ ਉਹ ਵਰਕ ਕਰਨਗੀਆਂ, ਇਹ ਸਰਕਾਰੀ ਤੌਰ ਦੇ ਉੱਤੇ ਆ। ਬਾਦਲਾਂ ਵਾਲੀਆਂ ਬੱਸਾਂ ਦਾ ਜਵਾਬ ਮੈਂ ਪਹਿਲਾਂ ਦੇ ਹੀ ਦਿੱਤਾ ਜੀ। ਦੇਖੋ ਇਸ ਤਰ੍ਹਾਂ ਹੈ, ਇਹਦੇ ਦੋ ਪੁਆਇੰਟ ਨੇ। ਜਿਹੜੀ ਟੈਂਟ ਸਿਟੀ ਆ ਉਹ ਸਰਕਾਰੀ ਨਹੀਂ ਆ, ਇਹ ਪ੍ਰਾਈਵੇਟ ਕੰਪਨੀਜ਼ ਜਿਹੜੀਆਂ ਦੀ ਉਹ ਹੁੰਦੀਆਂ ਨੇ, ਸਰਕਾਰ ਦੇ ਸਹਿਯੋਗ ਦੇ ਨਾਲ ਉਹ ਲਾਉਂਦੀਆਂ ਨੇ। ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ, ਏਡਾ ਵੱਡਾ ਢਾਂਚਾ ਜਿਹੜਾ ਜੀ ਉਹ ਲਿਆ ਕੇ ਲਾ ਦੇਣਾ, ਉਹ ਮੁਫਤ ਨਹੀਂ ਹੋ ਸਕਦਾ ਜੀ। ਉਹ ਕਿਸੇ ਵੀ ਹਾਲਤ 'ਚ ਪ੍ਰਾਈਵੇਟ ਆ। ਜਦੋਂ ਇੰਨੇ ਲੋਕਾਂ ਨੇ ਜਾਣਾ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਨਾ ਹੋਊਗਾ ਜੀ। ਸੁਲਤਾਨਪੁਰ ਲੋਧੀ, ਮੇਰੀ ਐਜੂਕੇਸ਼ਨ ਉੱਥੋਂ ਦੀ ਹੈ ਤੇ ਮੈਂ ਤਾਂ ਗਲੀ ਤੋਂ ਜਿਹੜਾ ਜੀ ਉਹ ਵਾਕਵਾ, ਉੱਥੇ ਕੋਈ ਹੋਟਲ ਇੰਡਸਟਰੀ ਨਹੀਂ ਜਿਹੜੀ ਜੀ ਉਹ ਹੈਗੀ। ਜੇ ਨੇੜੇ ਤੋਂ ਨੇੜੇ ਸ਼ਹਿਰ ਪੈਂਦਾ ਤਾਂ ਉਹ ਜਲੰਧਰ ਪੈਂਦਾ ਜੀ, ਜਾਂ ਜੇ ਦੂਜੇ ਪਾਸੇ ਨੂੰ ਚੱਲ ਜਾਈਏ ਤੇ ਤਰਨਤਾਰਨ ਤੇ ਅੰਮ੍ਰਿਤਸਰ ਜਿਹੜਾ ਜੀ ਉਹ ਪੈਂਦੇ ਨੇ, ਉਹ ਬਹੁਤ ਦੂਰ ਪੈਂਦੇ ਆ। ਉੱਥੇ ਲੋਕਾਂ ਦੇ ਆਉਣ ਦੇ ਵਾਸਤੇ ਉਹਨਾਂ ਦੇ ਰਹਿਣ ਦਾ ਤਾਂ ਇੰਤਜ਼ਾਮ ਜਿਹੜਾ ਜੀ ਉਹ ਕਰਨਾ ਹੀ ਪਊਗਾ। ਇਹ ਪ੍ਰਾਈਵੇਟ ਕੰਪਨੀਆਂ ਨੇ, ਆਪਾਂ ਨੂੰ ਇਹ ਗੱਲ ਜਿਹੜੀ ਜੀ ਉਹ ਸਮਝਣ ਦੀ ਜ਼ਰੂਰਤ ਆ। ਪ੍ਰਾਈਵੇਟ ਕੰਪਨੀਆਂ ਜਿਹੜੀਆਂ ਜੀ ਹੁੰਦੀਆਂ ਨੇ, ਜਿਹੜਾ ਕੋਈ ਬਿਜ਼ਨਸਮੈਨ ਹੈ 2 ਰੁਪਏ ਲਾ ਕੇ 4 ਰੁਪਏ ਜਿਹੜਾ ਜੀ ਉਹ ਕਮਾਉਣਾ ਚਾਹੂਗਾ। ਜੇ ਸਰਕਾਰ ਨੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਇਹ ਟੈਂਟ ਸਿਟੀ ਜਿਹੜੀ ਆ ਜੀ ਉਹ ਬਣਾਈ ਆ ਤੇ ਉੱਥੇ ਲੋਕਾਂ ਦੇ ਰਹਿਣ ਦਾ ਜਿਹੜਾ ਜੀ ਉਹ ਇੰਤਜ਼ਾਮ ਹੋਇਆ, ਤੇ ਮੁਫਤ ਹੋਣਾ ਨੀਗਾ। ਉਹ ਪ੍ਰਾਈਵੇਟ ਜਿਹੜੀਆਂ ਦੀ ਕੰਪਨੀਜ਼ ਨੇ। ਤੇ ਮੇਰੀ ਜਾਕੇ ਇਹ ਗੱਲ ਸਾਨੂੰ ਵੀ ਜਿਹੜੀ ਦੀ ਉਹ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਵੀ ਜਿਹੜੀ ਉਹ ਸਮਝਣੀ ਚਾਹੀਦੀ ਆ। ਗੁਰਪੁਰਬ ਦੇ ਨਾਲ ਕੰਪਨੀਆਂ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ। ਇਹ ਕਾਰਪੋਰੇਟ ਜਿਹੜੇ ਆ ਦੀ ਅਦਾਰੇ ਨੇ, ਤੇ ਉਹਨਾਂ ਨੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਕੀਤਾ। ਤੇ ਉਹ ਜੇ ਉਹਨਾਂ ਨੇ ਲਾਇਆ, ਕੋਈ ਅਫੋਰਡ ਕਰਦਾ ਤਾਂ ਉਹਦੇ ਵਿੱਚ ਰਹੇ, ਨਹੀਂ ਤਾਂ ਸਰਾਂ ਜਿਹੜੀ ਜੀ ਹੈਗੀ ਆ। ਸਭ ਤੋਂ ਵੱਡਾ ਇੰਤਜ਼ਾਮ ਜਿਹੜਾ ਜੀ ਉਹ ਬਲਵੀਰ ਸਿੰਘ ਸੀਚੇਵਾਲ ਜਿਹੜੇ ਨੇ ਬਾਬਾ ਜੀ ਰੀ, ਉਹਨਾਂ ਨੇ ਕੀਤਾ ਹੋਇਆ ਜੀ। ਬਹੁਤ ਵੱਡਾ ਇੰਤਜ਼ਾਮ ਕੀਤਾ। ਜੇ ਕਿਸੇ ਨੂੰ ਰਹਿਣ ਸਹਿਣ ਦੀ ਸਮੱਸਿਆ ਹੈ ਤਾਂ ਦੱਸਣਾ। ਜਲੰਧਰ ਤੱਕ, ਇੱਧਰ ਨਕੋਦਰ ਤੱਕ ਤੁਸੀਂ ਆ ਜਾਓ, ਲੋਹੀਆਂ ਮਲਸੀਆਂ ਏਰੀਆ, ਸੁਲਤਾਨਪੁਰ ਦਾ ਏਰੀਆ, ਕਪੂਰਥਲੇ ਦਾ ਏਰੀਆ, ਗੋਇੰਦਵਾਲ ਦਾ ਏਰੀਆ, ਪ੍ਰਵਾਸੀ ਪੰਜਾਬੀਆਂ ਨੇ ਆਪਣੀਆਂ ਕੋਠੀਆਂ ਤੱਕ ਜਿਹੜੀਆਂ ਜੀ ਉਹ ਹਵਾਲੇ ਕੀਤੀਆਂ ਨੇ ਬਾਬਾ ਸੀਚੇਵਾਲ ਹੋਰਾਂ ਦੇ। ਸਿਰਫ ਪ੍ਰਵਾਸੀਆਂ ਨੇ ਨਹੀਂ, ਇੱਥੋਂ ਦੇ ਰਹਿਣ ਵਾਲਿਆਂ ਨੇ ਵੀ। ਜਿਹਦੇ ਕੋਲੇ 1 ਕਮਰਾ ਉਹਨੇ 1 ਕਮਰਾ ਦਿੱਤਾ, ਜਿਹਦੇ ਕੋਲੇ 2 ਕਮਰੇ ਉਹਨੇ 2 ਕਮਰੇ ਦਿੱਤੇ ਆ। ਉਹ ਆਨਲਾਈਨ ਸਾਰੇ ਢਾਂਚੇ ਨੂੰ
ਜਿਹੜੀ ਸੀਚੇਵਾਲ ਹੋਰਾਂ ਦੇ ਜਿਹੜੇ ਉੱਥੇ ਉਹਨਾਂ ਦਾ ਸਥਾਨ ਹੈਗਾ ਜੀ ਬਣਾਇਆ ਹੋਇਆ ਵੇਈ ਦੇ ਉੱਤੇ, ਉੱਥੋਂ ਇਹਨੂੰ ਟੈਕਨੀਕਲੀ ਬਹੁਤ ਸਹਿਰ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਜੀ। ਜਿਹੜੇ ਗਰੀਬ ਗੁਰਬੇ ਤੁਸੀਂ ਗੱਲ ਕਰਦੇ ਹੋ, ਇੰਤਜ਼ਾਮ ਉਹਨਾਂ ਦਾ ਵੀ ਹੈਗਾ ਜੀ। ਇਹਨੂੰ ਡਿਫਰੈਂਟ ਪੁਆਇੰਟ ਨਾਲ ਦੇਖੋ ਥੋੜਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।